ਉਹਦਾ ਹਾਲੇ ਇੱਥੇ ਤਾਂ ਹੀ ਜਾਂਦਾ ਇੰਨਾ। ਮੇਰਾ ਉਹ ਤੁਹਾਡੀ ਗੱਡੀ ਕੋ ਹਲ ਪਿਆ, ਇਹਦਾ ਇੰਨਾ ਜਾਂਦਾ ਥੱਲੇ। ਕਿੰਨਾ ਫਰਕ ਹੈ, ਜ਼ਮੀਨ ਦਾ ਥੱਲੇ ਕੱਢ ਤੋੜ ਦਿੰਦੇ ਢੱਗੇ। ਢੱਗਿਆਂ ਦੀ ਵਾਹੀ ਦੀ ਚਾਸੇ ਹੀ ਹੋਰ। ਇਹਨਾਂ ਕਰਮਾਂ ਵਾਲਿਆਂ ਨੇ, ਬੇਜ਼ਬਾਨਾਂ ਨੇ ਹਰ ਫੇਰੇ ਦੇ ਵਿੱਚ ਦੁਆ ਦੇਣੀ ਹੈ ਟੁਰਦਿਆਂ। ਮੈਂ ਇਹਨਾਂ ਢੱਗਿਆਂ ਦੇ ਨਾਲ ਜੀ 70 ਮਣ ਕਿੱਲੇ ਦੀ ਕਣਕ ਚੱਕੀ। ਮਾਸ਼ਾਅੱਲਾ। ਤਰਬੂਜ਼ ਲੱਗਾ, ਹਾਂ ਇਹਦੇ ਵਿੱਚ ਇੱਥੇ ਨਰਮਾ ਲੱਗਣਾ। ਅੱਛਾ, ਨਰਮਾ ਇਹਦੇ ਵਿੱਚ ਲੱਗੂ। ਇਹਦੇ ਵਿੱਚ ਡਬਲ, ਅੱਗੇ ਵੀ ਡਬਲ ਫਸਲ ਲਈ ਆ ਭਾਈ ਜੀ। ਬਹੁਤੇ ਤੋਂ ਬਹੁਤਾ ਇਹ ਵੀ 2 ਗੱਡੀਆਂ ਨਿਕਲ ਜਾਂਦੀਆਂ। ਪਹਿਲੀ ਤਰਾਈ ਦੀ ਗੱਡੀ ਨਿਕਲ ਜਾਂਦੀ, ਗੱਡੀ ਸਵਾ ਗੱਡੀ। ਦੂਸਰੀ ਤਰਾਈ ਕਿਸੇ ਅੱਧੀ ਗੱਡੀ, ਪੌਣੀ ਗੱਡੀ ਦੂਸਰੀ ਤਰਾਈ ਚੋਂ ਨਿਕਲ ਜਾਂਦੀ। अस्सलाम वालेकुम। ਸਿਆਣੇ ਕਹਿੰਦੇ ਵੀ ਅੜੀਅਲ ਘੋੜਾ ਸਫ਼ਰ ਲੰਮਾ ਕਰ ਦਿੰਦਾ, ਤੇ ਇਦਾਂ ਹੀ ਵੀ ਜਿਹੜਾ ਕੰਮ ਕਰਨਾ ਹੋਵੇ ਨਾ, ਉਹਦੇ 'ਚ ਨਾ ਨੁਕਰਾਂ, ਉਹਦੇ 'ਚ ਸੋਚਾਂ ਪਾ ਲਈਏ ਨਾ, ਸਲਾਹੀ ਪੈ ਜਾਈਏ ਤਾਂ ਉਹ ਟਾਈਮ ਟੱਪ ਜਾਂਦਾ, ਕੰਮ ਲੰਮਾ ਹੋ ਜਾਂਦਾ। ਜਿਨ੍ਹਾਂ ਨੇ ਕਰਨਾ ਹੋਵੇ ਨਾ, ਉਹ ਇਹ ਨਹੀਂ ਦੇਖਦੇ ਵੀ 2025 ਚੱਲਦਾ, 26 ਚੱਲਦਾ ਹੈ। ਉਹ ਆਪ ਦੀ ਉਹ ਨੀਵੀਂ ਪਾ ਕੇ ਨਾ, ਉਹ ਆਪਦੀ ਲੈਣ ਤੇ ਤੁਰੇ ਜਾਂਦੇ ਆ। ਅੱਜ ਤੁਹਾਨੂੰ ਅਸੀਂ ਮਿਲਾਨੇ ਆ ਵੀ ਸਾਡਾ ਇੱਕ ਇੱਥੇ ਗਰਾਈ ਪਿੰਡ 448 ਗਾਹਬੇ ਨਿਸ਼ਾਰਨ ਚਾਚਾ ਮਕਬੂਲ ਗੁੱਜਰ, ਵੀ ਉਹ ਤੁਹਾਨੂੰ ਦੱਸੂਗਾ ਵੀ ਇਸ ਦੌਰ ਦੇ ਵਿੱਚ ਉਹ ਆਪ ਦਾ ਰੋਜ਼ਗਾਰ ਕਿਵੇਂ ਚਲਾ ਰਿਹਾ ਤੇ ਕਿਵੇਂ ਉਹ ਆਪਣੇ ਬੱਚੇ ਪਾਲ ਰਿਹਾ, ਤੇ ਇਸ ਕੰਮ ਦੇ ਵਿੱਚ ਉਹਨੇ ਕੀ ਕੁਝ ਬਣਾਇਆ। ਆਓ ਤੁਹਾਡੀ ਗੱਲ ਕਰਾਂਗੇ। अस्सलाम वालेकुम। ਵਾਲੇਕੁਮ ਸਲਾਮ ਜੀ। ਕੀ ਹਾਲ ਹੈ? ਸ਼ੁਕਰ ਅਲਹਮਦੁਲਿਲਾ। ਇਹ ਘਾਬਰੇ ਤਾਂ ਨਹੀਂ ਹੋਏ? ਇਹ ਨਹੀਂ ਕੋਈ ਨਹੀਂ, ਕਾਲੇ ਪਏ ਖੜੇ ਮੈਂ ਕਹਿੰਦਾ। ਨਹੀਂ ਕਾਲੇ ਕੋਈ ਨਹੀਂ ਹੈਗੇ ਜੀ। ਅੱਛਾ, ਹਾਂਜੀ। ਸਵੇਰ ਦੀ ਕਿੰਨੀ ਕੁ ਮਾਰ ਲਈ ਸੁਹਾਗੀ? ਸਵੇਰ ਦੀ ਮਾਰ ਲਈ ਜੀ 3 ਕਿੱਲਿਆਂ ਨੂੰ। 3 ਕਿੱਲਿਆਂ ਨੂੰ? ਹਾਂਜੀ। ਕਿੰਨੇ ਕੁ ਵਜੇ ਸ਼ੁਰੂ ਹੋਇਆ ਸੀ? ਮੈਂ ਹੋਇਆ ਸੀਗਾ ਕੋਈ 10 ਕੁ ਵਜੇ ਜੀ। 10 ਵਜੇ? ਹਾਂਜੀ। ਅੱਛਾ, ਤੇ ਕਿੰਨੇ ਚਿਰ ਤੋਂ ਕਰ ਰਹੇ ਢੱਗਿਆਂ ਨਾਲ ਕੰਮ? ਮੈਂ ਸਾਰੀ ਉਮਰ ਇਹ ਢੱਗਿਆਂ ਨਾਲ ਹੀ ਕੀਤਾ ਜੀ। ਅੱਛਾ। ਹਾਂਜੀ। ਅੱਛਾ, ਹਾਲ ਵੀ ਉਹ ਮੇਰਾ ਪਿਆ ਤੁਹਾਡੀ ਗੱਡੀ ਦੇ ਕੋਲ। ਅੱਛਾ, ਉੱਥੇ ਹਾਲ ਵਾਹ ਕੇ? ਹਾਂਜੀ, ਮੁੜ ਕੇ ਸੁਹਾਗਾ ਮਾਰਨਾ। ਹਾਂ, ਕਿਹੜੇ ਪਿੰਡ ਦੇ ਸੀ? ਮੈਂ 448 ਲਿਸ਼ਾਰਨ ਦਾ ਜੀ। ਅੱਛਾ, ਨਿਸ਼ਾਰਨ ਦੇ ਆ। ਮਾਸ਼ਾਅੱਲਾ। ਹਾਂਜੀ। ਤੁਸੀਂ ਉੱਥੋਂ ਇੰਡੀਆ ਚੋਂ ਆਏ ਸੀ? ਹਾਂਜੀ, ਇੰਡੀਆ ਚੋਂ ਜੀ। ਕਿਹੜੇ ਜ਼ਿਲ੍ਹੇ ਦੇ? ਹੁਸ਼ਿਆਰਪੁਰ ਦੇ ਜੀ। ਹੁਸ਼ਿਆਰਪੁਰ ਦੇ। ਮਾਸ਼ਾਅੱਲਾ। ਹਾਂਜੀ। ਤੇ ਇਹ ਕਿੰਨੇ ਲੈ ਲੋ। ਰਹੇ? ਹਾਂਜੀ। ਇਹ ਕਿੱਲੇ ਦਾ ਤੁਸੀਂ ਵਾਹ ਕੇ ਸੁਹਾਗੀ ਮਾਰ ਕੇ ਕਣਕ ਕੱਢੀਏ? ਨਹੀਂ ਜੀ, ਆਪਣੀ ਜ਼ਾਤੀ ਕੱਢਦਾ ਪਿਆ ਜੀ। ਅੱਛਾ, ਉਂਝ ਮੁੱਲ ਦਾ ਵੀ ਕਰ ਲੈਂਦੇ? ਮੁੱਲ ਦਾ ਵੀ ਕਰਦਾ ਜੀ। ਤੇ ਉਹਦਾ ਕੀ ਚੱਲ ਰਿਹਾ ਹੁਣ ਢੱਗਿਆਂ? ਮੁੱਲ ਦਾ ਜੀ ਜੋ ਟਰੈਕਟਰ ਦਾ ਹਿਸਾਬ ਉਹੀ ਢੱਗਿਆਂ ਦਾ। ਉਹੀ ਢੱਗਿਆਂ ਦਾ? ਹਾਂਜੀ। ਪਰ ਇਹ ਮਿਹਨਤ ਤਾਂ ਜ਼ਿਆਦਾ ਹੀ ਇਹਦੇ 'ਚ। ਮਿਹਨਤ ਫਿਰ ਜੀ ਆਪ ਵੀ ਨਾਲ ਖਪਣਾ, 2 ਜਾਨਾਂ ਇਹ ਵੀ ਨਾਲ ਮਾਰਨੀਆਂ। ਹਾਂ। ਤੇ ਤੁਸੀਂ ਢੱਗਿਆਂ ਨਾਲ ਕਿੰਨੀ ਵਾਹੀ ਕਰ ਰਹੇ ਆ ਇਸ ਟਾਈਮ? ਅੱਧੇ ਮਰਬੇ ਦੀ ਜੀ। ਮਾਸ਼ਾਅੱਲਾ। ਢੱਗਿਆਂ ਇਹ ਬੱਚੇ ਵੱਡੀ ਜੋ ਘਰ ਖੜੀ ਹੈ। ਅੱਛਾ, ਇਹਨਾਂ ਤੋਂ ਵੱਡੇ ਢੱਗੇ ਵੀ? ਇਹਨਾਂ ਤੋਂ ਵੱਡੇ ਢੱਗੇ ਆ ਜਿਹੜੇ ਕਿੱਲਾ ਵਾ ਲੈਂਦੇ। ਅੱਛਾ, ਇਹ ਹੁਣ ਤਿਆਰ ਕਰ ਰਹੇ ਨਵੀਂ ਜੋਗ? ਹਾਂਜੀ, ਇਹ ਨਵੀਂ ਤਿਆਰ ਕਰ ਰਹੇ ਇਹ ਆ। ਮੂੰਹ ਚੋਂ ਕਿਵੇਂ ਖੀਰੇ? ਇਹ ਖੀਰਾ ਹੈ ਦੋਂਦਾ। ਹਾਂ। ਇਹ ਛੋਟੀ ਹੀ ਕਿਉਂ ਹੁੰਦੀ ਹੈ? ਇਹ ਸੁਹਾਗੀ ਢੱਗਿਆਂ ਨੂੰ ਛੋਟੀ ਹੁੰਦੀ ਜੀ। ਹਾਂ। ਹਾਂਜੀ। ਆਹ ਟਰੈਕਟਰ ਦਾ ਤਾਂ ਸੁਹਾਗਾ ਹੈ, ਸੁਹਾਗੀ ਹੈ। ਹਾਂਜੀ। ਤੁਸੀਂ ਆਪਦੀ ਵਾਹੀ ਢੱਗਿਆਂ ਤੇ ਕਰ ਰਹੇ ਹੋ? ਢੱਗਿਆਂ ਨਾਲ। ਅੱਛਾ। ਹਾਂਜੀ। ਤੁਹਾਡਾ ਦਿਲ ਨਹੀਂ ਕੀਤਾ ਟਰੈਕਟਰ ਲੈਣ? ਨਹੀਂ ਜੀ। ਅੱਛਾ। ਟਰੈਕਟਰ ਦੀ ਵਾਹੀ ਦੇ ਵਿੱਚ ਬਰਕਤ ਹੀ ਕੋਈ ਨਹੀਂ। ਬਰਕਤ ਕੋਈ ਨਹੀਂ। ਵਾਹ। ਦੇਖੋ ਜੀ, ਇਹਨਾਂ ਕਰਮਾਂ ਵਾਲਿਆਂ ਨੇ, ਬੇਜ਼ਬਾਨਾਂ ਨੇ ਹਰ ਫੇਰੇ ਦੇ ਵਿੱਚ ਦੁਆ ਦੇਣੀ ਹੈ ਟੁਰਦਿਆਂ। ਹਾਂ। ਤੇ ਰਿਜ਼ਕ ਦੇ ਵਿੱਚ ਅੱਲਾਹ ਤਾਲਾ ਬੜੀ ਬਰਕਤ ਪਾਉਂਦਾ। ਬਰਕਤ ਪਾਉਂਦਾ। ਹਾਂਜੀ। ਹਾਂ। ਮੈਂ ਇਹਨਾਂ ਢੱਗਿਆਂ ਦੇ ਨਾਲ ਜੀ 70 ਮਣ ਕਿੱਲੇ ਦੀ ਕਣਕ ਚੱਕੀ। ਮਾਸ਼ਾਅੱਲਾ। ਢੱਗਿਆਂ? ਹਾਂਜੀ। ਉਹ ਕੇਰੀ ਉਹ ਪਰਾਂ, ਉਹ ਵੀ ਸੁਹਾਗੀ ਇਹਨਾਂ ਨਾਲ ਮਾਰੀ। ਹਾਂਜੀ। ਅੱਛਾ, ਹਾਲ ਵੀ ਇਹਦੇ ਨਾਲ ਹੀ? ਹਲ ਵੀ ਇਹਦੇ ਨਾਲ, ਸੁਹਾਗੀ ਵੀ ਇਹਦੇ ਨਾਲ। ਤੇ ਛੱਟਾ ਕਿ ਕੇਰਾ? ਇਹ ਹੁਣ ਮਤਲਬ ਇਹਦਾ ਛੱਟਾ ਦਿੱਤਾ, ਜਰਾ ਪਿਛੇਤੀ ਹੋ ਗਈ ਜੀ। ਅੱਛਾ। ਅੱਗੇ ਕੇਰਦੇ ਰਹੇ ਢੱਗੇ? ਹਾਂਜੀ। ਉਹ ਟਕੇਰੀ ਹੈ ਸਾਰੀ ਉਧਰ। ਸੋਹਣੀ ਜੰਮੀ ਹੋਈ ਹੈ। ਹਾਂਜੀ। ਬੜੀ ਗੱਲ ਆ ਜੀ। ਇਸ ਸਾਲ, ਇਸ ਦੌਰ ਦੇ ਵਿੱਚ ਕੋਈ ਬੰਦਾ ਆਪਦਾ ਵਾਹੀ ਪੂਰੀ ਢੱਗਿਆਂ ਦੇ ਸਿਰ ਤੇ ਕਰ ਰਿਹਾ, ਹਾਂਜੀ। ਤੇ ਨਾਲੇ ਪੁਰਾਣਾ ਸਵਾਦ ਲੈ ਰਿਹਾ, ਨਾਲੇ ਆਪਣੀ ਵਾਹੀ ਕਰ ਰਿਹਾ, ਨਾਲੇ ਬਚਤ ਕਰ ਰਿਹਾ। ਬਚਤ ਬੜੀ ਹੈ ਜੀ ਇਹਨਾਂ ਕਰਮਾਂ ਵਾਲਿਆਂ ਦੇ ਨਾਲ। ਹਾਂ। ਟਰੈਕਟਰ ਵਾਲੇ ਨੂੰ 1 ਕਿੱਲਾ ਤਿਆਰ ਕਰਕੇ ਕਣਕ ਬੀਜ ਕੇ ਨਾ ਰੁਪਈਆ 10,000 ਲੱਗ ਜਾਂਦਾ ਕਿੱਲੇ ਖੁੱਲਾ। ਇਹ ਕਰਮਾਂ ਵਾਲਿਆਂ ਨੂੰ ਪਾਈਆ ਘਿਓ ਦਾ ਸ਼ਾਮ ਨੂੰ ਦੇ ਦੇਣਾ, ਮੁੜ ਕੇ ਫਿਰ ਤਾਜ਼ੇ ਦੇ ਤਾਜ਼ੇ। ਨਾਲੇ ਆਪਣੀ ਮਤਲਬ ਪੈਸੇ ਕਮਾਣੇ ਆ, ਨਾਲੇ ਮਾਲਕ ਦੀ ਵੀ ਤੰਦਰੁਸਤੀ। ਹਾਂਜੀ। ਹੁਣ ਤੂੰ ਮੂੰਹ ਨੇੜੇ ਆ ਕੇ ਇੱਥੇ? ਹਾਂਜੀ। 70 ਸਾਲ ਹੋ ਗਈ ਮੇਰੀ ਉਮਰ ਜੀ। ਮਾਸ਼ਾਅੱਲਾ। ਢੱਗਿਆਂ ਨਾਲ ਹੀ ਵਾਹੀ ਕੀਤੀ। ਨਹੀਂ, ਫਿਰ ਰਾਜ ਵੀ ਇਹੀ ਹੈ। ਹਾਂ। 70 ਸਾਲ ਹੋ ਗਈ। 70 ਸਾਲ ਹੋ ਗਈ। ਵਾਹ ਵਾਹ ਵਾਹ। ਅੱਲਾਹ ਤਾਲਾ ਹੋਰ 70 ਦੇਵੇ ਤੁਹਾਨੂੰ, ਇਦਾਂ ਹੀ ਸਿਹਤ ਤੰਦਰੁਸਤੀ ਦੇਵੇ। ਸਨ 1952 ਤੋਂ ਲੈ ਕੇ ਗਿਣ ਲਓ ਜੀ। ਨਹੀਂ, ਹੋ ਗਈ ਜੀ 70 ਹੋ ਗਈ। 70 ਹੋ ਗਈ। ਮਾਸ਼ਾਅੱਲਾ।
ਤੇ ਉਹਦਾ ਰਾਜ ਇਹੀ ਹੈ ਜੀ, ਆ ਜਿਹੜੀ ਢੱਗਿਆਂ ਨਾਲ ਵਾਹੀ ਆ ਅੱਗੇ ਢੱਗਿਆਂ ਦੀ ਵਾਹੀ ਦੀ ਚੱਸ ਹੀ ਹੋਰ ਆ। ਹਾਂ ਆ ਗਈ ਸਮਝ? ਹਾਂ, ਇਹ ਨਸ਼ਾ ਹੀ ਹੋਰ ਆ। ਇਹ ਨਸ਼ਾ ਹੀ ਹੋਰ ਆ। ਹਾਂ ਅਸੀਂ ਲੋਕ ਛੱਡ ਗਏ ਆ, ਆਹੋ ਮਸ਼ੀਨਰੀ ਦੌਰ ਤੇ ਆ ਗਏ ਆ। ਹਾਂ, ਹੁਣ ਤਾਂ ਬੰਦੇ ਮੋਤਣ ਜਾਣਾ ਹੋਵੇ ਕਹਿੰਦੇ ਉਹ ਵੀ ਕਹਿੰਦੇ ਮੋਟਰਸਾਈਕਲ ਹੋਵੇ, ਜੇ ਮਤਲਬ ਬਾਹਰ ਵਾਹੀ ਨੂੰ ਵੀ ਫੇਰਾ ਮਾਰਨ ਜਾਣਾ ਤਾਂ ਵੀ ਮੋਟਰਸਾਈਕਲ ਤੇ ਜਾਂਦੇ। ਹੁਣ ਤੁਹਾਡਾ ਤਾਂ ਤਜਰਬਾ ਹੋਣਾ, ਜਦੋਂ ਕਿੱਲੇ ਨੂੰ ਤੁਸੀਂ ਹਲ ਮਾਰਦੇ ਆ ਹਾਂਜੀ, ਉਸ ਤੇ ਕਿੰਨੇ ਮੀਲ ਬੰਦਾ ਤੁਰ ਪੈਂਦਾ? ਇਹ ਤਕਰੀਬਨ ਜੀ ਮੇਰਾ ਖਿਆਲ ਆ ਵੀ 40 ਕਰਮਾ ਬਣਦਾ ਇੱਕ ਪਾਸੇ ਨੂੰ ਕਿੱਲਾ। ਹਾਂ ਤੇ ਤੁਸੀਂ ਲਾ ਲਓ ਹਿਸਾਬ, ਇਹ ਮੇਰਾ ਖਿਆਲ ਆ ਕੋਈ ਬਣੇ ਜਾਂਦਾ ਹਨਾ ਕੋਈ 30-35 ਕਿਲੋਮੀਟਰ। ਬੱਲੇ। ਤੇ 3 ਕਿੱਲੇ ਕਿੰਨੇ ਕਿੱਲੇ ਬਾਨੇ? ਨਹੀਂ, ਕਿੱਲਾ ਇੱਕ ਵੱਡੀ ਜੋਗ ਨਾਲ, ਵੱਡੀ ਜੋਗ ਨਾਲ ਕਿੱਲਾ। ਇਹਨਾਂ ਨਾਲ 4 ਕਨਾਲਾਂ ਸਿਰਫ ਆ ਬੱਚੇ ਵਾਲੇ। 30-35 ਕਿਲੋਮੀਟਰ ਜਿਹੜੇ ਬੰਦੇ ਨੇ ਸਵੇਰੇ ਟੁਰਨਾ। ਹਾਂਜੀ, ਤੇ ਉਹ ਹਾਂ ਤੇ ਪੱਠੇ ਵੀ ਜਾ ਕੇ ਇਹਨਾਂ ਨੂੰ ਪਾਣੇ ਨੇ। ਹਾਂ ਹਾਂ, ਮੁੱਲ ਦਾ ਵੀ ਕੰਮ ਕਰਨਾ। ਮਾਸ਼ਾਅੱਲਾ। 2000 ਰੁਪਇਆ ਕਿੱਲੇ ਦਾ ਲੈਣਾ ਸੁਹਾਗੀ ਦਾ। ਸਾਰਿਆਂ ਤੋਂ ਵੱਡੀ ਬਚਤ ਤਾਂ ਮੈਂ ਕਹਿੰਦਾ ਇਹ ਆ ਵੀ ਜਿਹੜੀ ਤੁਸੀਂ ਆਪ ਦੀ ਤਨ। ਇਹਦੇ ਵਿੱਚ ਬੱਚਤ ਇੰਨੀ ਕਹਿਣਾ ਢੱਗਿਆਂ ਦੇ ਨਾਲ ਜਿੰਨਾ ਝੂਠ ਬੋਲ ਲਓ। ਹਾਂ, ਆ ਜੋ ਮੋੜਿਆ ਉਹ ਇੱਕ ਤਾਂ ਪੈਲੀ ਦੇ ਨਾਲ ਕੀ ਉਹਦੇ ਨਾਲ ਪੈਲੀ ਦੇ ਵਿੱਚ ਆ ਗੰਦ ਫੂਸ ਨਹੀਂ ਜੰਮਦਾ। ਅੱਛਾ, ਘਾਹ ਨਹੀਂ ਹੁੰਦਾ। ਇਹ ਜਿਹੜਾ ਖੱਬਲ ਘਾਹ ਆ, ਇਹ ਹੁਣ ਇਸ ਵੱਢ ਦੇ ਵਿੱਚ ਜਿੱਥੇ ਤੁਸੀਂ ਖੜੇ ਆ, ਹਾਂਜੀ, ਇਹਦੇ ਚੋਂ 3 ਫਸਲਾਂ ਲੱਗ ਗਈਆਂ। ਮੈਨੂੰ ਘਾਹ ਦਿਖਾ ਲਓ ਇਹਦੇ ਵਿੱਚ ਹੈਗਾ। ਵਾਹ। ਇਹ ਸਿਰਫ ਆ ਮੱਕੀ ਦੇ ਮੁੱਢ ਹੀ ਆ ਬਸ। ਉਹ ਕੀ ਖਾਸ ਉਹਦੇ ਨਾਲ ਕੀ, ਉਹ ਕਿਵੇਂ? ਉਹ ਇਹ ਆ ਵੀ ਢੱਗਿਆਂ ਦੇ ਨਾਲ ਜਿਸ ਤਰ੍ਹਾਂ ਵਿਹਲੀ ਹੋਈ ਮਗਰ ਉਹ ਮਤਲਬ ਸੁੱਕੀ ਵਾਹੀ ਜਾਣੀ ਹੈ। ਤੇ ਟਰੈਕਟਰ ਨਾਲ ਇਹ ਆ ਜੜ ਤੇ ਜੜ ਠੋਕੀ ਜਾਂਦੇ ਅਸੀਂ। ਉਹ ਫਿਰ ਪੈਲੀ ਦੇ ਵਿੱਚ ਘਾਹ ਹੀ ਜੰਮਣਾ। ਘਾਹ ਹੀ ਜੰਮਣਾ। ਟੱਗਿਆਂ ਦਾ ਤੇ ਜਦੀਦ ਦੌਰ ਨਿਕਲਿਆ, ਸਪਰੇਹਾਂ ਕਰਦੇ ਆ, ਘਾਹ ਮਰ ਜਾਂਦਾ, ਉਹ ਜ਼ਮੀਨ ਦੇ ਜਰਾਸੀਮ ਮਰ ਜਾਂਦੇ। ਇੱਕ ਪਾਸੇ ਢੱਗਿਆਂ ਦੀ ਵਾਹੀ ਦੀ ਬੀਜ ਦਿੰਨੇ, ਇੱਕ ਪਾਸੇ ਦੂਏ ਦੀ ਬੀਜ ਦਿੰਨੇ ਆ ਟਰੈਕਟਰਾਂ ਵਾਲਿਆਂ ਦੀ। ਢੱਗਿਆਂ ਵਾਲੀ ਵਾਹੀ ਦੀ ਔਸਤ ਜ਼ਿਆਦਾ ਨਿਕਲਿਆ ਨਹੀਂ। ਵਾਹ ਬਈ, ਉਹਦਾ ਹਾਲੇ ਇੱਥੇ ਤਾਂ ਹੀ ਜਾਂਦਾ ਇੰਨਾ। ਮੇਰਾ ਉਹ ਤੁਹਾਡੀ ਗੱਡੀ ਕੋ ਹਲ ਪਿਆ, ਇਹਦਾ ਇੰਨਾ ਜਾਂਦਾ ਥੱਲੇ। ਵਾਹ ਬਈ, ਕਿੰਨਾ ਫਰਕ ਹੈ ਜ਼ਮੀਨ ਦਾ, ਥੱਲੇੋਂ ਕੱਢ ਤੋੜ ਦਿੰਦੇ ਢੱਗੇ। ਹਾਂ, ਇਹ ਤਾਂ ਢੱਗੇ ਵੱਛੇ ਆ। ਮੇਰੇ ਕੋਲ 3 ਫਾਲਾ ਪਿਆ ਜਿਹੜਾ ਫੇਰਨ ਵਾਲਾ, ਉਹ ਵੀ ਟੱਗਿਆ ਨਾ। ਉਹ ਵੀ ਢੱਗਿਆਂ ਨਾਲ ਹੀ। ਉਹ 2.5 3 ਕਿੱਲੇ ਜੋ ਕੱਢ ਦਿੰਦੀ ਉਹਨਾਂ ਦੇ ਨਾਲ, ਤਰਫਾਲੀ ਨਾਲ। ਤਰਫਾਲੀ ਨਾਲ, ਵਾਹ। 3 ਫਾਲੇ ਦੇ ਨਾਲ। ਹਾਂ, ਲੋਕੀ ਟਰੈਕਟਰਾਂ ਦੇ ਨਾਲ 3 ਫਾਲਾ ਫੇਰਦੇ ਆ, ਮੈਂ ਇਹਨਾਂ ਦੇ ਨਾਲ ਇੱਕ ਹੀ ਸਿੰਗਲ ਉਹ ਹਲ ਫੇਰ ਦਿੰਦਾ, ਮੇਰੇ ਨਾਲ ਰਲਾ ਲੈਣ ਪੈਲੀ ਦੇ ਨਾਲ ਪੈਲੀ। ਵਾਹ ਬਈ ਵਾਹ। ਫੌਜ 'ਚ ਵੀ ਨੌਕਰੀ ਕੀਤੀ, ਵਾਪਡਾ 'ਚ ਵੀ ਕੀਤੀ, ਲੇਕਿਨ ਜੋ ਢੱਗੇ ਨਹੀਂ ਵੰਜਾਏ। ਹਾਂ, ਨੌਕਰੀ 2 ਮਹਿਕਮਿਆਂ 'ਚ ਕਰਕੇ ਆਇਆ। ਗੱਲ ਕਰ। ਪਹਿਲਾਂ ਫੌਜ ਦੇ ਵਿੱਚ ਰਿਹਾ, ਫਿਰ ਵਾਪਡਾ 'ਚ ਰਿਹਾ, ਤੇ ਜੋਗ ਆਪਣੀ ਰੱਖੀ। ਵਾਹ ਬਈ ਵਾਹ। ਹੁਣ ਦੇਖੋ ਤੁਸੀਂ, ਮਤਲਬ ਸਾਡੀ ਉਮਰ ਦੇ ਜਿਹੜੇ ਆ, ਇਹ ਹੁਣ ਛੋਰ ਆ, ਇਹ ਹਲੇ ਮੇਰਾ ਖਿਆਲ 18-19 ਸਾਲ ਇਹਦੀ ਉਮਰ ਹੋਣੀ ਹੈ। ਇਹ ਮੇਰੇ ਨਾਲ ਕੰਮ ਕਰੇ ਨਹੀਂ ਸਕਦਾ। ਨਹੀਂ ਕਰ ਸਕਦਾ। ਆਦਤ ਨਹੀਂ। ਇਹ ਵਰਜਿਸ਼ ਨਹੀਂ ਇਹਨਾਂ ਦੀ। ਇਹਨਾਂ ਨੇ ਆਪਣੇ ਵਜੂਦ ਨੂੰ ਕਮਾਇਆ ਕੋਈ ਨਹੀਂ। ਸਾਡੀਆਂ ਹੱਡੀਆਂ ਵੀ ਜਿਹੜੀਆਂ ਇਹ ਲੋਹਾ। ਨਹੀਂ, ਤੁਹਾਡੇ ਨਾਲ ਕੋਈ ਵੀ ਨਹੀਂ ਕਰ ਸਕਦਾ। ਤੁਸੀਂ ਆ ਹੁਣ, ਤੁਸੀਂ ਇੱਕ ਫੇਰਾ ਵੀ ਨਹੀਂ ਹਲਾਂ ਦਾ ਲਿਆ ਸਕਦੇ, ਕਿਉਂਕਿ ਤੁਸੀਂ ਹਰ ਵੇਲੇ ਤਾਂ ਗੱਡੀਆਂ ਝੂਟਣੀਆਂ, ਅਸੀਂ ਹਲਾਂ ਦੇ ਮਗਰ ਟੁਰਨਾ। ਗਿੱਟੇ ਸਾਡੇ ਹੱਥ ਮੁੜ ਗਏ, ਸਾਡੇ ਹਲ ਵਾਹ ਕੇ ਗਿੱਟੇ ਸਾਫ਼ ਹੀ ਆ ਸਾਡੇ। ਕਹਿੰਦੇ ਜੀ ਗਿੱਟੇ ਮੁੜ ਜਾਂਦੇ ਹਲ ਵਾਹਦੇ। ਆਹੋ, ਗਿੱਟੇ ਕਹਿੰਦੇ ਮੁੜ ਜਾਂਦੇ। ਨਹੀਂ ਜੀ, ਸਾਰਿਆਂ ਤੋਂ ਵੱਡੀ ਕਮਾਈ ਵੀ ਮੈਂ ਇਹੀ ਗਿਣਦਾ। 5 ਬੱਚੀਆਂ ਜੀ, ਅਲਹਮਦੁਲਿਲਾ, ਇੱਕ ਬੱਚਾ। ਮਾਸ਼ਾਅੱਲਾ। 5 ਸ਼ਾਦੀशुदा ਨੇ, ਬੱਚਾ ਵੀ ਸ਼ਾਦੀशुदा ਹੈ। ਸ਼ੁਕਰ। ਬੱਚਾ ਮੇਰਾ ਪੱਠੇ ਨਹੀਂ ਵੱਢ ਸਕਦਾ, ਮੈਂ ਵੇਖ ਲਓ 70 ਸਾਲ ਦਾ ਹਲ ਵਾਹਣ ਡਿਆ। ਉਹ ਕਹਿੰਦਾ ਮੇਰੇ ਕੋਲੋਂ ਇਹ ਕੰਮ ਹੀ ਨਹੀਂ ਹੁੰਦਾ। ਜ਼ਿਮੀਦਾਰਾਂ ਨੇ ਹੁੰਦਾ। ਘਰ ਦੀ ਜ਼ਮੀਨ ਇੱਕ ਮਰਲਾ ਵੀ ਕੋਈ ਨਹੀਂ ਹੈਗੀ। ਅੱਛਾ, ਹਿੱਸੇ ਠੇਕੇ ਤੇ ਲੈਣੀ, ਸ਼ੌਕ ਆ ਜ਼ਿਮੀਦਾਰੇ ਦਾ, ਸ਼ੌਕ ਆ। 35 ਮਣ ਦੁਹਾੜ ਦੀ ਮੈਂ ਕਣਕ ਚੱਕੀ ਹੈ ਇੱਥੋਂ, 2 ਕਨਾਲਾਂ ਦੀ 20 ਮਣ ਚੱਕੀ। ਮੈਨੂੰ ਕੋਈ ਚੱਕ ਕੇ ਦੱਸ ਦੇ ਢੱਗਿਆਂ ਦੀ ਵਾਹ ਦੇ ਨਾਲ। ਵਾਹ 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 ਵਾਹ। ਇਹ 4ਥੀ ਫਸਲ ਲੱਗਾ ਬੀਜਣ ਢੱਗਿਆਂ ਦੇ ਨਾਲ ਆ ਕਣਕ ਦੀ। ਮਾਸ਼ਾਅੱਲਾ। ਤੇ ਟਰੈਕਟਰ ਵਾਲਿਆਂ ਦਾ ਜੜ ਤੇ ਜੜ, ਮੇਰਾ ਜਾਂ ਟੱਕ ਵਿਹਲਾ ਹੋਣਾ, ਮੈਂ ਮਗਰੋਂ ਢੱਗਿਆਂ ਨਾਲ ਵਾਹ ਦੇਣਾ। ਜਾਂ ਟੱਕ ਮੇਰਾ ਵਿਹਲਾ ਹੋਣਾ, ਮੈਂ ਢੱਗਿਆਂ ਨਾਲ ਵਾਹ ਦੇਣਾ। ਘਾਹ ਕਿੱਥੋਂ? ਘਾਹ ਮੈਂ ਕਿੱਥੋਂ ਹੋਣ ਦੇ ਦਵਾਂ ਵਿੱਚ। ਵਾਹ 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 ਜੀ ਵਾਹ। ਹੋਰ ਜੀ ਸਾਡੇ ਲੈ ਜਿਉਂਦੇ ਵਸਦੇ ਰਹੋ ਜੀ। ਕੋਈ ਤੁਹਾਡੀ ਕੀ ਖਿਦਮਤ ਕਰੀਏ। ਬਸ ਜੀ, ਤੁਸੀਂ ਆ ਸਾਨੂੰ ਐਡੀਆਂ ਸਿਆਣੀਆਂ। ਪਿੰਡ ਜਰਾ ਕਿ ਦੂਰ ਆ। ਬਹਰਹਾਲ ਨਾ, ਮੈਂ ਤਾਂ ਦੋਸਤਾਂ ਨੂੰ ਇਹੀ ਕਵਾਂਗਾ ਕਿ ਪੁਰਾਣੇ ਰਸਮੋ ਰਿਵਾਜ ਤੇ ਆ ਜਾਓ, ਬਚ ਜਾਓਗੇ। ਵਾਹ ਵਾਹ, ਬਚ ਜਾਓਗੇ। ਹੁਣ ਇਨਸਾਨ ਦੀ ਰੋਟੀ ਨਹੀਂ ਪੂਰੀ ਹੋ ਰਹੀ। ਹਾਂਜੀ,
ਇਸ ਦੌਰ ਦੇ ਵਿੱਚ ਰੋਟੀ ਨਹੀਂ ਪੂਰੀ ਹੋ ਰਹੀ, ਬਿਜਲੀ ਦਾ ਬਿੱਲ ਨਹੀਂ ਬੰਦਾ ਦੇ ਸਕਦਾ। ਨਹੀਂ ਦੇ ਸਕਦਾ। ਚਲੋ ਜੇ ਅਸੀਂ ਕੀ ਉਹਦਾ ਨਾਂ ਆ ਪਾਣੀ ਦੇ ਪੈਸੇ, ਹੁਣ ਬਿਜਲੀ ਦਾ ਮਤਲਬ ਬਿੱਲ ਜਿਹੜਾ ਆ ਉਹ ਘੰਟੇ ਦਾ ਸਾਨੂੰ ਜਨਾਬ ਲਈ ਅੱਜ ਰਹੀ ਟੂਬਲ ਜਿਹੜਾ ਹਾਂਜੀ ਉਹ ਸਾਨੂੰ 1200 ਰੁਪਈਆ ਘੰਟਾ ਮਿਲਦਾ। ਬੱਲੇ। ਅਸੀਂ ਦੱਸੋ ਮਤਲਬ ਕਿੱਥੇ ਮਹਿੰਗਾਈ ਗਈ। ਉਹੀ ਅਸੀਂ ਢੱਗਿਆਂ ਨਾਲ ਬੱਚਤ ਕਰ ਲਈਦੀ ਆ, ਜਿਹੜੇ ਮਤਲਬ ਹਿੱਸੇ ਠੇਕਿਆਂ ਤੇ ਲੈ ਕੇ ਬਾਨੇ। ਉਹ ਵੀ ਕਿਤੇ ਪਲੇਟਾਂ ਨਾਲ ਲਾ ਲਓ ਨਾ ਤੇ ਉਹ ਵੀ ਬਚ ਜਾਓਗੇ। ਪਲੇਟਾਂ ਦਾ ਤਾਂ ਸਰ ਮਤਲਬ ਲਾਈਏ ਨਾ ਜੇ ਆਪਣੀ ਜ਼ਾਤੀ ਜ਼ਮੀਨ, ਠੀਕ ਹੈ। ਜ਼ਮੀਨਾਂ ਬਗਾਨੀਆਂ, ਆਹੋ ਸਾਲ ਇੱਥੇ ਆ ਦੂਸਰੇ ਸਾਲ ਧੱਕਾ ਦਿੰਦੇ ਅਗਲੇ ਪਾਸੇ ਚੱਲ ਜਾਈਦਾ। ਹਲੇ ਦੂਸਰੀ ਜ਼ਮੀਨ ਨੂੰ ਸਿੱਧੀ ਪੱਧਰੀ ਕਰਨੇ ਆ, ਦੂਸਰਾ ਮਾਲਕ ਜਨਾਬ ਲਈ ਕਹਿੰਦਾ ਇਹਦੀ ਫਸਲ ਜ਼ਿਆਦੇ ਹੋ ਗਈ ਆ, ਇਹਦੇ ਕੋਲੋਂ ਲੈ ਲਓ। ਇਹ ਵੀ ਮੁਸੀਬਤ ਆ, ਇਹ ਵੀ ਪਰੇਸ਼ਾਨੀ ਆ, ਇਹ ਬੜੀ ਪਰੇਸ਼ਾਨੀ। ਇਦਾਂ ਵੀ ਹੁੰਦਾ। ਇੱਕੋ ਇੱਕ ਹੈਗਾ, ਨਾ ਮੇਰਾ ਭਰਾ ਛੋਟਾ ਤੇ ਨਾ ਕੋਈ ਵੱਡਾ। ਅੱਛਾ ਚੌਧਰੀ ਮਕਬੂਲ ਗੁੱਜਰ ਸਾਹਿਬ, ਤੁਸੀਂ ਸਾਨੂੰ ਅੱਜ ਐਸਾ ਸਬਕ ਦਿਆ ਨਾ ਵੀ ਇੱਕ ਤਾਂ ਰਾਜ ਜਿਹੜਾ ਸਿਹਤ ਤੰਦਰੁਸਤੀ 'ਚ ਜਿਹਨੇ ਆਣਾ ਹਾਂਜੀ ਉਹ ਪਿਛਾ ਮੁੜਿਆ ਆਵੇ ਜੀ ਆ ਢੱਗਿਆ ਨਾ ਵਾਈ ਕਰ ਪਿਛੋਂ ਮੁੜਿਆ ਆਵੇ ਬਿਹਤਰ ਹੋ ਜਾਏਗਾ। ਹਾਂ ਇਹ ਜਿਹੜਾ ਪਾਕਿਸਤਾਨ ਦੇ ਵਿੱਚ ਇੰਨਾ ਤੇਲ ਖਰਚ ਹੁੰਦਾ ਨਾ ਇਹ ਵੀ ਬਚ ਜਾਊਗਾ। ਇਹ ਵੀ ਬਾਜੂ ਤੇਲ ਬਹੁਤ ਲੱਗਦਾ, ਤੇਲ ਬੜਾ ਲੱਗਦਾ ਜੀ। ਹੁਣ ਟਰੈਕਟਰਾਂ ਵਾਲੇ ਜਨਾਬ ਲਈ 7000 ਰੁਪਇਆ ਕਿੱਲੇ ਦਾ ਰੂਟਾ ਲੈਂਦੇ ਆ, ਬੱਲੇ 2500 ਰੁਪਇਆ ਕਿੱਲੇ ਦੀ ਵਾਹੀ ਲੈਂਦੇ ਵਾਹੀ ਆ ਲੈ ਰਹੇ। ਤੇ ਹਲ ਲਾਉਂਦੇ ਨੇ ਇਹਨਾਂ ਨਾਲ। ਹਾਂ ਗਰੀਬ ਆਦਮੀ ਕੀ ਕਰੇ? ਹਾਂਜੀ ਤੇ ਮਾਲਕ ਜਿਹੜੇ ਉਹ ਕਹਿੰਦੇ ਅਸੀਂ ਲੱਖ ਸਵਾ ਲੱਖ ਰੁਪਇਆ ਠੇਕਾ ਲੈਣਾ ਪੈ ਰਿਹਾ। ਗਰੀਬ ਕਿੱਧਰ ਜਾਵੇ? ਸਹੀ ਗੱਲ। ਮੈਂ ਤਾਂ ਮਰੀਮ ਨਵਾਜ਼ ਨੂੰ ਦੁਆਵਾਂ ਦਿੰਦਾ ਵੀ ਇਸ ਆਵਾਮ ਨੂੰ ਨਾ ਹਲਾਂ ਤੇ ਲਾ ਦੇਵੇ ਢੱਗਿਆਂ ਤੇ। ਹਾਂ ਟਰੈਕਟਰ ਮਹਿੰਗੇ ਕਰ ਦੇਵੇ, ਟਰੈਕਟਰਾਂ ਨੂੰ ਕਰ ਦੇਵੇ ਮਹਿੰਗਿਆਂ ਤੇ ਜ਼ਿਮੀਂਦਾਰ ਮੁੜ ਕੇ ਆਪਣੇ ਆ ਜਾਣ ਢੱਗਿਆਂ ਦੇ ਉੱਤੇ ਪੁਰਾਣੇ ਔਜ਼ਾਰ ਕੱਢ ਲੈਣ। ਹਾਂ ਪੁਰਾਣੇ ਹਜ਼ਾਰ ਕੱਢੋ। ਹਾਂਜੀ ਜੇ ਆਹ ਵੇਖ ਲਓ ਹਾਲ ਸੁਹਾਗੀ ਪਜਾਲੀ ਹਰਸ਼ਾ ਬਣਾਈ ਆ, ਹਾਂ ਮਾਸ਼ਾਅੱਲਾ। ਵੱਡੀਆਂ ਘਰ ਪਈਆਂ, ਛੋਟੀਆਂ ਬੱਚਿਆਂ ਵਾਲੀਆਂ ਆ। ਹਾਂ ਤੇ ਤੁਸੀਂ ਸਾਰਿਆਂ ਨੂੰ ਇਹੀ ਮੇਰੇ ਵੱਲੋਂ ਮਤਲਬ ਨਾ ਹਾਂ ਪੈਗਾਮ ਪਹੁੰਚਾਓ ਵੀ ਆ ਜਾਓ ਪੁਰਾਣੇ ਰਸ਼ਾਂ ਦੇ ਉੱਤੇ। ਨਹੀਂ ਚੌਧਰੀ ਮਕਬੂਲ ਗੁੱਜਰ ਦਾ ਪੈਗਾਮ ਸੁਣ ਲਓ ਜੀ ਹਾਂਜੀ ਵੀ ਮੁੜਿਆ ਉਹ ਪਿੱਛੇ ਮੁੜਿਆ ਉਹ ਪਿੱਛੇ ਚੰਗੇ ਰਹਿ ਜਾਓਗੇ। ਹਾਂ ਨਾ ਟਰੈਕਟਰਾਂ ਵਾਲਿਆਂ ਨੂੰ ਬੱਚਿਆਂ ਦੀ ਰੋਜ਼ੀ ਕਮਾਣੀ ਆ ਤੇ ਟਰੈਕਟਰਾਂ ਵਾਲਿਆਂ ਨੂੰ ਪੈਸੇ ਨਾ ਦਿਓ, ਨਾ ਦਿਓ। ਢੱਗੇ ਬਣਾ ਲਓ। ਹਾਂ ਫਿਰ ਇਹਦੇ ਚ ਸਿਹਤ ਤੰਦਰੁਸਤੀ ਵੀ ਆ। ਅੱਜ ਇਹ ਮੈਂ ਮਤਲਬ 4 ਲੱਖ ਦੇ ਜੇ ਲਏ ਆ ਨਾ ਤੇ ਮੇਰੇ ਸਾਲ ਨੂੰ ਇਹ 10 ਲੱਖ ਦੇ ਆ। ਹੁਣ 10 ਲੱਖ ਦੇ ਇਦਾਂ ਹੀ ਵਧਣੀ ਹੈ ਗਾ। ਅੱਲਾ ਖੈਰ ਕਰ। ਆਹ ਬੱਚਾ ਮੈਂ ਲਿਆ 155 ਦਾ, ਹਾਂ ਇਹ ਮੈਂ ਲਿਆ ਸੀਗਾ ਛੋਟਾ ਹੁੰਦਾ 60000 ਦਾ। ਹਾਂ ਇਹ ਹੁਣ ਮਾਸ਼ਾਅੱਲਾ ਮੈਨੂੰ ਉਹਦਾ 2 ਲੱਖ ਰੁਪਈਆ ਦਿੰਦੇ ਆ, ਇਹਦਾ ਮੈਨੂੰ ਕੀ ਉਹਦਾ ਨਾਂ 2.25 ਦਿੰਦੇ ਆ। ਕਿੰਨੇ ਚਿਰ ਬਾਅਦ? ਇਹ ਸਾਲ ਬਾਅਦ। ਸਾਲ ਬਾਅਦ। ਤੇ ਨਾਲੇ ਮੈਂ ਆਪਣਾ ਕੰਮ ਲੈਣਾ ਤੇ ਨਾਲੇ ਮੈਂ ਆਪਣੇ ਮਤਲਬ ਹਾਂ ਰੋਜ਼ੀ ਕਮਾ ਲੈਣਾ ਇਹਨਾਂ ਦੇ ਵਿੱਚੋਂ, ਨਾਲੇ ਵਧ ਰਹੇ। ਨਾਲੇ ਵੱਧ ਰਹੇ ਨੇ। ਤੇ ਅਸੀਂ ਜਾ ਕੇ ਮੰਜੀਆਂ ਦੇ ਉੱਤੇ ਪੈ ਜੰਨੇ ਆ ਜਾ ਕੇ, ਹਾਂ ਕਹਿੰਦੇ ਆ ਵੀ ਚਲੋ ਕੀ ਉਹਦੇ ਨਾਲ ਟਰੈਕਟਰ ਤੋਂ ਹੀ ਬਹਾਓ, ਭਾਵੇਂ ਕਰਜ਼ਾ ਚੱਕ ਕੇ ਲਓ। ਇਦਾਂ ਹੀ ਕਰਜ਼ਾ ਚੱਕ ਲੈਣਾ ਮਨਜ਼ੂਰ ਆ, ਢੱਗੇ ਨਹੀਂ ਬਣਾਣੇ। ਹਾਂ ਉਹ ਮੁਕਾਬਲੇ ਦੇ ਵਿੱਚ ਟਰੈਕਟਰ ਲੈਣਾ। ਹੁਣ ਮੈਂ ਮੱਝ ਜੀ ਪਰਸੋਂ ਮੱਝ ਵੇਚੀ ਆ, 14 ਕਿਲੋ ਦੁੱਧ ਦਿੰਦੀ ਸੀ ਮੱਝ। ਮਾਸ਼ਾਅੱਲਾ 14 ਕਿਲੋ ਦੁੱਧ ਥੋੜਾ ਨਹੀਂ ਹੁੰਦਾ, ਬੜਾ ਹੁੰਦਾ। ਮਲਤਾਨ ਦੇ ਮੇਰੇ ਕੋਲ ਡੋਗਰ ਲੈ ਗਏ ਜਨਾਬ ਲਈ 8.5 ਲੱਖ ਰੁਪਏ ਦੀ ਹਾਂ ਸਿਫਾਰਸ਼ਾਂ ਨਾਲ। ਨਹੀਂ ਉਹ ਤਾਂ ਮੱਝ ਚੰਗੀ ਸੀ। 14 ਕਿਲੋ ਮੱਝ ਦਾ ਤਾਂ ਦੁੱਧ ਬੜਾ ਦੁੱਧ ਆ। ਹਾਂਜੀ ਹਾਂ ਉਹ ਤਾਂ ਮਾੜਾ ਰੰਗ। ਉਹ ਵੀ ਸਿਰਫ ਬੱਚੇ ਨੇ ਮਤਲਬ ਜਾਣਾ ਕਰਕੇ ਮੈਨੂੰ ਮਜਬੂਰੀ ਨਾਲ ਵੇਚਣੀ ਪਈ। ਬਾਹਰਲੇ ਮੁਲਕ ਜਾਣਾ? ਹਾਂਜੀ ਪੜ੍ਹਾਈ ਵਾਸਤੇ? ਉਹ ਕਰਦਾ ਹੀ ਬਾਹਰ ਆਪਣਾ ਕ੍ਰੇਨ ਚਲਾਉਂਦਾ ਜੀ। ਅੱਛਾ ਚਲੋ ਅੱਲਾ ਉਹ ਕਹਿੰਦਾ ਮੈਂ ਨਹੀਂ ਜ਼ਿਮੀਦਾਰਾ ਕਰਨਾ, ਤੂੰ ਕੁੱਟ ਢੱਗਿਆਂ ਨੂੰ। ਘੁੱਟ ਟੱਕ। ਮੈਂ ਕਿਹਾ ਮੈਂ ਤਾਂ ਜਦ ਤੇ ਮੇਰੀਆਂ ਚੱਲਦੀਆਂ ਮੈਂ ਤਾਂ ਇਹੀ ਵਾਣੇ ਕਰਮਾਂ ਵਾਲੇ। ਮੈਨੂੰ ਇਹਨਾਂ ਨੇ ਬਹੁਤ ਰੋਜ਼ੀ ਦਿੱਤੀ ਹੈ। ਅੱਛਾ ਹਾਂਜੀ ਸਾਲ ਦਾ ਮੈਂ ਤਕਰੀਬਨ 2-2 3-3 ਲੱਖ ਰੁਪਈਆ ਕਮਾ ਲੈਣਾ ਆਪਣੀ ਵਾਹ ਕੇ। ਮਾਸ਼ਾਅੱਲਾ ਮਾਸ਼ਾਅੱਲਾ ਅੱਲਾ ਬਰਕਤ ਦੇਵੇ। ਹੁਣ ਗਾਂ ਕਮਾਦਾਂ ਦਾ ਸੀਜ਼ਨ ਨਾ, ਟਰੈਕਟਰ ਕਮਾਦਾਂ ਨੂੰ ਪੱਟਦੇ ਆ ਤੇ ਮੈਂ ਢੱਗਿਆਂ ਨਾਲ ਵਾਹ ਦੇਣੇ ਆ ਜਨਾਬ ਨੇ। ਅਗਲੇ ਨੂੰ ਕਹਿਣਾ ਭਾਈ ਪੈਸੇ ਨੈਟ ਦੇ ਵਾਹ ਦੇਣਾ ਸਵੇਰੇ ਆ ਕੇ 2 ਕਿੱਲੇ ਵਾਹ ਲਾ। ਹੁਣ ਵੀ ਢੱਗਿਆਂ ਨਾਲ ਹੀ ਵਾਹ। ਹੁਣ ਵੀ ਢੱਗਿਆਂ ਨਾਲ ਹੀ ਵਾਹ ਹੁੰਦਾ। ਟਰੈਕਟਰ ਨਾਲ ਕੋਈ ਨਹੀਂ, ਉਹ ਤਾਂ ਖਰਾਬ ਹੋ ਜਾਂਦਾ। ਮਿਹਰਬਾਨੀ ਸਰ, ਮੇਰਾ ਹੁਣ ਕੰਮ ਹਾਂ ਕਰਨ ਤੁਹਾਡਾ ਕੰਮ ਦਾ ਟਾਈਮ ਆ ਜੀ, ਬੜੀ ਮਿਹਰਬਾਨੀ। ਆਪਣੀ ਲਾ ਲਿਓ ਜੀ। ਕੈਸੀ ਗੱਲ ਆ ਜੀ। ਇਸ ਦੌਰ ਦੇ ਵਿੱਚ ਚੌਧਰੀ ਮਕਬੂਲ ਗੁੱਜਰ ਨੇ ਬੜਾ ਸੋਹਣਾ ਸੁਨੇਹਾ ਦਿਆ ਵੀ ਆਪ ਬਚਣਾ, ਆਪਣਾ ਪੈਸਾ ਬਚਾਉਣਾ ਤੇ ਆਪਣੀ ਆਲ ਔਲਾਦ ਬਚਾਣੀ ਆ ਬਿਮਾਰੀਆਂ ਤੋਂ, ਤੇ ਆਪਣਾ ਦੇਸੀ ਕੰਮ ਕਰੋ, ਪਿਛਾ ਮੁੜਿਓ। ਤੁਰੇ ਜਾਂਦੇ ਸੀਗੇ ਤੇ ਰਾਹ ਦੇ ਵਿੱਚ ਦੇਖਿਆ ਵੀ ਸੁਹਾਗੀ ਮਾਰ ਰਿਹਾ ਚਾਚਾ ਮਕਬੂਲ ਗੁੱਜਰ, ਤੇ ਅਸੀਂ ਕਿਹਾ ਵੀ ਗੱਲਬਾਤ ਕਰਦੇ ਹਾਂ, ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਜੂੰਦੇ ਵਾਸਤੇ ਰੋ ਅਸੀਂ ਇਹ ਟੋਟਾ ਬਣਾ ਲਿਆ ਹੈ। अस्सलाम वालेकुम। ਸਿਆਣੇ ਕਹਿੰਦੇ ਵੀ ਇੱਕ ਵਾਰ ਜੋ ਫਾਇਓ ਬਚ ਜਾਂਦੇ, ਦੂਜੀ ਵਾਰ ਨਾ ਮੁੜ ਕੇ ਫਸਦੇ ਨਹੀਂ। ਪਿਛਲੀ ਵਾਰੀ ਕਣਕ ਦਾ ਇਹਨਾਂ ਨੇ ਲਾਲਚ ਦਿੱਤਾ, ਬੜੇ ਲਾਰੇ ਲੱਪੇ ਲਾਏ ਤੇ ਉਹ ਪਿਛਲੀ ਵਾਰੀ ਤੱਕ ਆ ਗਏ ਗੱਲਾਂ 'ਚ, ਕਣਕ ਲਾ ਬੈਠੇ।
ਪਰ ਜਦੋਂ ਸਾਡੀ ਉਹ ਫਸਲ 6 ਮਹੀਨਿਆਂ ਦੀ ਰੁਲੀ ਤੇ ਐਤਕੀ ਅਸੀਂ ਗੱਲਾਂ 'ਚ ਨਹੀਂ ਆਉਂਦੇ, ਦੂਜੀ ਵਾਰੀ ਨਹੀਂ ਅਸੀਂ ਫਸਦੇ। ਹੁਣ ਐਤਕੀ ਜ਼ਿਮੀਂਦਾਰ ਕਣਕ ਦੀ ਥਾਂ ਤੇ ਕਿਹੜੀਆਂ ਫਸਲਾਂ ਲਾ ਰਹੇ ਤੇ ਕਿੱਦਾਂ ਕਰਕੇ ਲਾ ਰਹੇ ਆ, ਉਹ ਤੁਹਾਨੂੰ ਅਸੀਂ ਵਿਖਾਉਂਦੇ ਹਾਂ। अस्सलाम वालेकुम जी। ਵਾਲੇਕੁਮ ਅਸਲਾਮ। ਹੋਰ ਕੀ ਹਾਲ ਚਾਲ ਹੈ? ਸ਼ੁਕਰ ਅੱਲਾ ਦਾ ਜੀ। ਇਹ ਜੀ ਕਿਹੜੀ ਫਸਲ ਲੱਗ ਰਹੀ ਹੈ ਇੱਥੇ ਅੱਜ? ਇਹ ਤਰਬੂਜ ਲੱਗ ਰਿਹਾ ਜੀ। ਅੱਛਾ, ਹੂੰ ਇਹ ਤਰਬੂਜ ਜਿਹੜਾ ਤੁਸੀਂ ਲਾ ਰਹੇ ਆ ਹੂੰ ਇਹ ਕਣਕ ਦੀ ਥਾਂ ਤੇ ਲੱਗ ਰਿਹਾ? ਕਣਕ ਦੀ ਥਾਂ ਤੇ। ਕੀ ਗੱਲ ਹੋਈ? ਕਣਕ ਦਾ ਰੇਟ 2000 ਰੁਪਏ ਕਿੱਥੇ ਵਾਰਾ ਖਾਂਦਾ? ਹਾਂ, ਵਾਰਾ ਨਹੀਂ ਖਾਂਦਾ। ਵਾਰਾ ਹੀ ਨਹੀਂ ਖਾਂਦਾ। ਅੱਛਾ, ਕਣਕ ਆ ਜਿਹੜਾ ਤੁਸੀਂ ਤਰਬੂਜ ਲਾ ਰਹੇ ਆ ਹਾਂ, ਇਹ ਐਤਕੀ ਕੋਈ ਥੋੜਾ ਜਿਹਾ ਬਦਲ ਕੇ ਲਾ ਰਹੇ ਆ ਤਰੀਕਾ ਕਾਰ? ਇਹ ਇਦਾਂ ਜਰਮੀਨੇਸ਼ਨ ਪੂਰੀ ਹੋ ਜਾਂਦੀ ਹੈ। ਅੱਛਾ, ਉਂਝ ਕਿਵੇਂ ਲੱਗਦਾ ਤੇ ਤੁਸੀਂ ਕਿਵੇਂ ਲਾ ਰਹੇ ਆ? ਪਹਿਲਾਂ ਇਦਾਂ ਲੱਗਦਾ ਨਾ ਵੀ ਛਾਪਰ ਪਾ ਲਿਆ, ਆ ਸਰਾਖ ਮਾਰ ਲੈ ਹਾਂ ਤੇ ਇਹਨਾਂ ਵਿੱਚੋਂ ਬੀ ਲਾ ਕੇ ਨਾ ਫਿਰ ਬਾਅਦ ਚ ਪਾਣੀ ਲਾਉਂਦੇ ਆ। ਠੀਕ ਆ। ਅਸੀਂ ਛਾਪਰ ਪਾ ਕੇ ਪਾਣੀ ਲਾਤਾ, 3 ਦਿਨ ਹੋ ਗਏ। 72 ਲਿਆਂਦਾ। 72 ਲੈ ਆਂਦਾ। ਹਾਂ। ਹੁਣ ਇਹਦੇ ਚ ਬੀ ਲੱਗ ਜਾਣਾ ਵਾ। ਅੱਛਾ। ਬੀ ਆ ਥੋੜਾ ਨੰਗਾ ਛੱਡਿਆ, ਹਾਂ, ਚੌਥਾ ਹਿੱਸਾ ਵੀ ਨੰਗਾ ਛੱਡਤਾ, ਬਾਕੀ ਕਰਤਾ। ਉਹ ਪਿੱਛੇ ਬੰਦੇ ਲੱਗੇ ਹੋਏ, ਲਿਆਂਦੀ ਨਹਿਰ ਤੋਂ ਭਾਲ, ਪਾਲ। ਇਹਦੇ ਉੱਤੇ ਪਾਵਾਂਗੇ ਭਾਲ, ਯਾਨੀ ਕਿ 100% ਜਰਮੀਨੇਸ਼ਨ ਹੋਏਗੀ। ਮਾਸ਼ਾਅੱਲਾ। ਹਾਂ, ਕੋਈ ਨਾਗਾ ਨਹੀਂ ਆਂਦਾ। ਜਿਹੜੀ ਜ਼ਮੀਨ ਬਹਿਣ ਵਾਲੀ ਹੁੰਦੀ ਨਾ, ਜਦੋਂ ਖਾਲੀ ਪੋਲੀ ਹੁੰਦੀ ਆ ਵਿੱਚੋਂ ਬਹਿ ਜਾਂਦੀਆਂ, ਹਾਂ। ਉਹ ਇਹ ਮੁੜ ਕੇ ਫਿਰ ਬਾਅਦ ਚ ਬਹਿੰਦੀ ਨਹੀਂ ਬੀਜ ਲੱਗਣ ਤੋਂ ਬਾਅਦ। ਦੇਖੋ ਜੀ, ਕੀਤਿਆਂ ਹੀ ਤਜਰਬੇ ਆਉਂਦੇ ਆ, ਟਾਈਮ ਦੇ ਨਾਲ ਬੰਦਾ ਹੰਢਦਾ। ਇਹ ਉਹੀ ਜ਼ਿਮੀਂਦਾਰ ਸੀ ਜਿਨ੍ਹਾਂ ਵਾਸਤੇ ਇਹ ਨਵੀਂ ਫਸਲ ਸੀ ਕਿਸੇ ਟਾਈਮ ਦੇ ਵਿੱਚ। ਫਿਰ ਹੌਲੀ ਹੌਲੀ ਹੁਣ ਇੰਨੇ ਕਾਰੀਗਰ ਹੋ ਗਏ, ਹੁਣ ਟਾਈਮ ਤੋਂ ਪਹਿਲਾਂ ਅਗਲੇ ਜਮਾ ਕਰਾ ਲੈਂਦੇ ਵੀ ਅੱਗੇ ਸੁੱਕੇ ਦੇ ਵਿੱਚ ਲਾਦੇ ਆ, ਫਿਰ ਉੱਤੋਂ ਪਾਣੀ ਲੱਗਦਾ, ਸੁੱਕੇ 'ਚ ਬੀ ਲਾ ਕੇ, ਐਤਕੀ 72 ਚ ਲਾ ਕੇ ਤੇ ਉੱਤੋਂ ਭਲ ਪਾਰੇ। ਇਹ ਕੰਮ ਹੋਰ ਵੀ ਕਰਨਾ ਨਾ। ਹਾਂਜੀ। ਇਹ ਜਿਹੜਾ ਤਰਬੂਜ ਲੱਗਾ, ਹਾਂ। ਇਹਦੇ ਵਿੱਚ ਇੱਥੇ ਨਰਮਾ ਲੱਗਣਾ। ਅੱਛਾ, ਨਰਮਾ ਇਹਦੇ ਵਿੱਚ ਲੱਗੂ। ਇਹਦੇ ਚ ਡਬਲ, ਅੱਗੇ ਵੀ ਡਬਲ ਫਸਲ ਲਈ ਆ। ਅੱਛਾ ਅੱਛਾ, ਹਾਂ, ਉਹ ਠੀਕ ਰਹਿ ਜਾਂਦਾ ਕੰਮ? ਤਕਰੀਬ ਪਿਛਲੇ ਸਾਲ ਵੀ 40 ਮਣ ਐਵਰੇਜ ਆਈ ਆ। ਮਾਸ਼ਾਅੱਲਾ। ਉਸ ਤੋਂ ਪਿਛਲੇ ਸਾਲ ਵੀ 40 ਮਣ ਨਰਮੇ ਦੀ ਐਵਰੇਜ ਆਈ ਹੈ। ਹਾਂ, ਰੇਟ ਨਾ ਹੋਵੇ ਕੋਈ ਅਲੱਗ ਗੱਲ ਆ। ਉਹ ਤਾਂ ਇੱਕ ਵੱਖਰੀ ਗੱਲ। ਰੇਟ ਅਸੀਂ 5000 ਨਰਮਾ ਵੇਚਿਆ, ਲੇਕਿਨ ਸਾਡੀ ਮਿਹਨਤ ਵੱਲੋਂ ਕੋਈ ਸ਼ੱਕ ਨਹੀਂ, ਅਸੀਂ 40 ਮਣ ਆਪਣੀ ਨਰਮੇ ਦੀ ਐਵਰੇਜ ਤਰਬੂਜ ਚੋਂ ਕੱਢ ਲਈ। ਨਹੀਂ ਤੇ ਫਿਰ ਕਣਕ ਤੁਸੀਂ ਕਾਹਨੂੰ ਲਾਣੀ? ਅਸੀਂ ਕਣਕ ਦੇ ਲਾਗੇ ਨਹੀਂ ਜਾਂਦੇ। ਲਾਗੇ ਨਹੀਂ ਜਾਂਦੇ। ਇਹ ਤੁਹਾਨੂੰ ਜੇ ਕੋਈ ਲਾਲਚ ਦੇਣ ਵੀ ਅਸੀਂ ਟਰੈਕਟਰ ਦਵਾਂਗੇ, ਜੋ ਮਰਜ਼ੀ ਆ, ਬਥੇਰੀਆਂ ਸਕੀਮਾਂ ਦੇਣ ਦਾ, ਹਾਂ। ਅਸੀਂ ਉਸ ਸਕੀਮ ਵੱਲ ਨੂੰ ਕਦੀ ਮੂੰਹ ਹੀ ਨਹੀਂ ਕੀਤਾ। ਇੱਕ ਸਕੀਮ ਦੇ ਵਿੱਚ ਕਾਗਜ਼ ਨਹੀਂ ਜਮ੍ਹਾਂ ਕਰਵਾਏ, ਕਿਸੇ ਸਕੀਮ 'ਚ ਨਹੀਂ ਕਰਵਾਏ। ਆਪਣੀ ਮਿਹਨਤ ਕਰਨੀ ਹੈ, ਅਸੀਂ ਲਾਲਚ ਆਣਾ ਹੀ ਨਹੀਂ ਹੈ। ਆਣਾ ਨਹੀਂ, ਜਿਸ 'ਚ ਸਾਨੂੰ ਫਾਇਦਾ ਦਿਖੂਗਾ, ਜਿਹ 'ਚ ਸਾਨੂੰ ਫਾਇਦਾ ਅਸੀਂ ਉਹ ਕੰਮ ਕਰਨਾ ਨਾ। ਅੱਛਾ, ਤੁਸੀਂ ਇੱਥੇ ਉੱਤੇ ਆਇਓ ਜੀ ਤੇ ਇੱਕ ਵਾਰੀ ਥੋੜਾ ਜਿਹਾ ਮੋਟਾ ਜਿਹਾ ਦੱਸ ਦਿਓ ਵੀ ਹੁਣ ਟਾਈਮ ਆ ਲਾਣ ਦਾ, ਕਿੰਨੇ ਤੋਂ ਕਿੰਨੇ ਟਾਈਮ ਤੱਕ ਇਹ ਲੱਗ ਸਕਦਾ? ਇਹ ਬੈਸਟ ਟਾਈਮ ਤੇ ਆ, ਹੁਣ 11ਵਾਂ ਮਹੀਨਾ ਚੱਲ ਰਿਹਾ ਨਾ, ਇਹਦੇ ਵਿੱਚ ਹੁਣ ਬੈਸਟ ਟਾਈਮ ਆ। ਜਰਮੀਨੇਸ਼ਨ, ਧੁੱਪ ਵੀ ਲੱਗੀ ਹੋਈ ਹੈ, ਜਰਮੀਨੇਸ਼ਨ ਅੱਛੀ ਹੋ ਜਾਣੀ ਹੈ। ਅੱਛਾ। ਬਾਹਰ ਵਿੱਚ ਮੁੜ ਕੇ ਧੁੰਦਾਂ ਆ ਜਾਂਦੀਆਂ ਹੈਗੀਆਂ, ਫਿਰ ਜਰਮੀਨੇਸ਼ਨ ਬਹੁਤ ਸਲੋ ਲੇਟ ਹੁੰਦੀ ਆ। ਕਈ ਲੋਕ ਪਹਿਲੇ ਚ ਲਾਉਂਦੇ ਆ, ਉਹ ਵੀ ਫਿਰ ਜਰਮੀਨੇਸ਼ਨ ਥੋੜੀ ਲੇਟ ਹੁੰਦੀ, ਨਾਗਾ ਫਿਰ ਬਹੁਤ ਹੋ ਜਾਂਦਾ। ਅੱਛਾ। ਇਹ ਧੁੱਪ ਦੇ ਵਿੱਚ ਹੁਣ ਜਦੋਂ ਇੱਥੇ ਛਾਪਰ ਜਾਹੀਂ ਪੈਣਾ ਵਾ 2 ਦਿਨ ਬਾਅਦ, ਇਹ ਚੌਥੇ ਪੰਜਵੇਂ ਦਿਨ ਬਾਹਰ ਆ ਜਾਣਾ। ਤੇ ਇਹ 'ਚ ਥੋੜਾ ਜਿਹਾ ਦੱਸਿਓ ਵੀ ਇਹ ਲਾਣ ਦਾ ਤਰੀਕੇਕਾਰ, ਵੀ ਇਹ ਜ਼ਮੀਨ ਤਿਆਰ ਕੀਤੀ ਹੈ? ਜ਼ਮੀਨ ਅਸੀਂ ਬਹੁਤ ਤਿਆਰ ਕਰੀ ਦੀ ਆ। ਹਾਂ। ਪਹਿਲੇ ਇਹਨੂੰ ਡਿਸਕਾਂ ਮਾਰੀਆਂ, ਹਾਂ। ਫਿਰ ਇਹਨੂੰ ਰੂਟਾ ਮਾਰਿਆ, ਠੀਕ ਹੈ। ਫਿਰ ਇਹਨੂੰ ਹਲ ਵਾਹ ਕੇ ਇਹਨੂੰ ਲੈਵਲ ਕੀਤਾ, ਫਿਰ ਆਉਂਦੀ ਆ 5 ਫਾਲੀ, ਫਿਰ 2 ਔਰ 5 ਫਾਲੀ ਦੀ ਮਾਰੀ ਦੀ ਆ। ਉਸ ਤੋਂ ਫਿਰ ਰੂਟਾ ਮਾਰ ਕੇ ਬੱਲੇ, ਫਿਰ ਇਹਦੀਆਂ ਆਹਲਾਂ ਦੀ ਸੀਨ ਲਾ ਕੇ ਤੇ ਫਿਰ ਇਹਦੀਆਂ ਖੇਲਾਂ ਕੱਢੀ ਦੀਆਂ, ਆਟੇ ਵਰਗੀ ਬਣਾਤੀ। ਆਟੇ ਵਰਗੀ ਬਣਾ ਕੇ ਤੇ ਫਿਰ ਹੀ ਫਸਲ ਵੀ ਫਿਰ ਹੀ ਤੁਰਦੀ ਹੈ ਨਾ। ਕਿੰਨੇ ਫੁੱਟ ਆ ਜੀ ਪਟੜਾ ਇਹ 9 ਫੁੱਟ ਪਟੜਾ ਵਾ, 11 ਫੁੱਟ ਤੇ ਖਾਲੀ ਆ। 11 ਫੁੱਟ ਤੇ ਖਾਲੀ। ਫਿਰ ਤੁਸੀਂ ਇਹ ਛਾਪਰ ਪਾਤਾ ਹੈ? ਛਾਪਰ ਪਾਤਾ। ਇਹ ਗੰਦ ਤੋਂ ਪਾਈਦਾ ਛਾਪਰ ਵੀ ਥੱਲੇ, ਫਿਰ ਗੰਦ ਨੂੰ ਗੋਡੀਆਂ ਦਾ ਬੜਾ ਮਸਲਾ ਬਣਦਾ। ਤੇ ਬੀ ਕਿਹੜਾ ਲੱਗ ਰਿਹਾ? ਵੀ ਅਸੀਂ ਲਾ ਰਹੇ ਹਾਂ ਜੀ ਤਕਰੀਬਨ ਹਰ ਸਾਲ ਗੈਸਟਾ ਹੀ ਲਾਈਦਾ। ਉਹ ਠੀਕ ਰਹਿ ਰਿਹਾ? ਹਾਂ, ਠੀਕ ਰਹਿ ਰਿਹਾ, ਕਿਉਂਕਿ ਫਿਰ ਨਾ ਇੱਥੇ ਤੇ ਐਡਾ ਖਾ ਨਹੀਂ ਹੁੰਦਾ, ਇਹਨੂੰ ਪਸੰਦ ਕਰਦੇ ਆ ਪਠਾਨ। ਅੱਛਾ ਅੱਛਾ। ਉਹ ਫਿਰ ਨਾ ਗੈਸਟਾ ਜਿਹੜਾ ਵਾ ਜਿੱਥੇ ਮਰਜ਼ੀ ਲੈ ਜਾਓ, ਹਾਰਡ ਥੋੜਾ ਜਿਹਾ ਹੁੰਦਾ ਵਾ। ਅੱਛਾ, ਤੇ ਇਹ ਤੁਹਾਨੂੰ ਕਿੱਲੇ ਦੇ ਉੱਤੇ ਇੱਕ ਮੋਟਾ ਜਿਹਾ ਦੱਸੋ ਤਾਂ ਭਲਾ ਵੀ ਇਹ ਖਰਚਾ ਕਿੰਨਾ, ਜੇ ਮੋਟਾ ਜਿਹਾ ਬੀਜ ਦਾ ਵੀ ਪਾਈਏ, ਛਾਪਰ ਵੀ ਪਾਈਏ? ਅੱਛਾ, ਇਹਦੇ ਉੱਤੇ ਵੀ ਹਜੇ ਕੁਝ ਹੋਣਾ? ਇਹਦੇ ਉੱਪਰ ਤਾਰ ਲਾ ਕੇ ਛਾਪਰ ਪੈਣਾ। ਅੱਛਾ, ਉਹ ਵੀ ਵਿੱਚ ਪਾ ਦਿਓ? ਤਾਰ ਜਿਹੜੀ ਤਾਰ ਤੇ ਇੱਕ ਵਾਰੀ ਲੈ ਲਓ ਤਾਂ ਜਾਂਦੀ ਨਹੀਂ ਹੈ, ਜਾਂਦੀ ਨਹੀਂ ਉਹ ਤਾਂ। ਬਾਕੀ ਛਾਪਰ ਆ 10,000 ਦਾ ਥੱਲੇ ਵਾਲਾ ਪੈਂਦਾ ਵਾ, ਤੇ 3500 ਦਾ ਬੀਜ ਦਾ ਪੈਕਟ, 7 ਪੈਕਟ ਹੋਰ ਲੱਗਦੇ ਆ। ਇਹ 1.5 ਲੱਖ ਚ ਲੱਗ ਜਾਂਦਾ ਕਿੱਲਾ? 1.5 ਲੱਖ ਤੋਂ ਪਹਿਲੇ ਲੱਗ ਜਾਂਦਾ, ਖਾਦ ਸ਼ਾਦ ਪਾ ਕੇ ਤਿਆਰੀ ਕਰਕੇ ਨਾ 1.5 ਲੱਖ ਦੇ ਵਿੱਚ ਮੁਕੰਮਲ ਹੋ ਜਾਂਦਾ। ਮੁਕੰਮਲ ਹੋ ਜਾਂਦਾ। ਤੇ ਰੱਬ ਖੈਰ ਸੁੱਖ ਰੱਖੇ, ਇਹ ਕਿੰਨੇ ਮਹੀਨਿਆਂ ਦੀ ਫਸਲ ਆ? ਇਹ ਜੀ ਆਪਣਾ ਅਪ੍ਰੈਲ ਚ ਕਣਕਾਂ ਵੱਢਣ ਤੋਂ ਬਾਅਦ ਹੀ ਇਹਨੇ ਤਿਆਰ ਹੋ ਕੇ ਦੀਆਂ ਤੜਾਈਆਂ ਸ਼ੁਰੂ ਹੋਣੀਆਂ। ਇਹ ਤਾਂ 6 ਮਹੀਨੇ ਤੇ ਚੱਲੇਗੀ? ਹਾਂਜੀ, ਉਹਨਾਂ ਚਿਰ ਨਰਮਾ ਇੱਥੇ ਹੋ ਜਾਂਦਾ, ਤਰਬੂਜ ਖਤਮ ਹੋਣਾ, ਨਰਮੇ ਦੀ ਚਣਾਈ ਸ਼ੁਰੂ। ਜੇ ਸਹੀ ਲੱਗ ਜਵੇ ਕੰਮ ਤੇ ਇਹ ਫਸਲ ਚੰਗੀ ਰਵੇ, ਮਿਹਨਤ ਪੂਰੀ ਕੀਤੀ ਹੋਵੇ, ਤੇ ਕਿੰਨੀਆਂ ਤੜਾਈਆਂ ਬਣਦੀਆਂ ਜੀ? ਇਹਦੀਆਂ 2 ਤੜਾਈਆਂ ਕਰੀਦੀਆਂ ਵਾ। 2 2 ਤੜਾਈਆਂ। ਅੱਛਾ,
ਤੇ ਜੇ ਕੋਈ ਤੁਸੀਂ ਦੇਖੋ ਵੀ ਬਹੁਤੇ ਤੋਂ ਬਹੁਤਾ ਕਿੱਥੇ ਜਾ ਸਕਦਾ ਤੇ ਘੱਟ ਤੋਂ ਘੱਟ ਕਿੱਥੇ? ਬਾਈ ਜੀ ਬਹੁਤੇ ਤੋਂ ਬਹੁਤਾ ਇਹ ਵੀ 2 ਗੱਡੀਆਂ ਨਿਕਲ ਜਾਂਦੀਆਂ। ਹਾਂ ਪਹਿਲੀ ਤਰਾਈ ਦੀ ਗੱਡੀ ਨਿਕਲ ਜਾਂਦੀ, ਗੱਡੀ ਸਵਾ ਗੱਡੀ। ਹਾਂ। ਦੂਸਰੀ ਤਰਾਈ ਕਿਸੇ ਅੱਧੀ ਗੱਡੀ, ਪੌਣੀ ਗੱਡੀ, ਗੱਡੀ ਦੂਸਰੀ ਤਰਾਈ ਚੋਂ ਨਿਕਲ ਜਾਂਦੀ। ਗੱਡੀ ਤੁਸੀਂ ਕਿਹਨੂੰ ਸਾਧਦੇ? 400 ਮਣ ਨੂੰ। 400 ਮਣ ਨੂੰ ਗੱਡੀ ਸਾਧਦੇ। ਹਾਂ ਇਹ ਬਣ ਗਿਆ 6 ਲੱਖ ਦਾ ਬਣ ਗਿਆ। ਇਹ ਤਾਂ ਹੁਣ ਰੇਟ ਨਾਲ ਆ ਨਾ, ਰੇਸ ਨਾਲ ਨਹੀਂ ਇੱਕ ਮੋਟਾ ਜਿਹਾ। ਇੱਕ ਮੈਕਸਿਮਮ ਆੜੇ 2 ਸਾਲ ਤਕਰੀਬਨ ਕੋ 800 900 ਹਜ਼ਾਰ ਦੇ ਰਾਉਂਡ ਅਬਾਊਟ ਰਿਹਾ ਰੇਟ। ਅੱਛਾ ਰੇਟ ਮਣ ਦਾ। ਮਣ ਦਾ ਅੱਛਾ 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 ਰੇਟ 1400 ਵੀ ਹੋ ਸਕਦਾ, ਰੇਟ 700 ਵੀ ਹੋ ਸਕਦਾ। ਰੇਟ 200 ਨੂੰ ਵੀ ਵੇਚਿਆ, 250 ਨੂੰ ਵੀ ਵੇਚਿਆ। ਓਏ ਹੋਏ ਹੋਏ ਅੱਛਾ ਇਹ ਗੱਲ ਆ। ਇਹ ਵੀ ਗੱਲ ਵਿੱਚ ਇਹ ਮਣ ਦੇ ਰੇਟ ਦਾ ਹਿਸਾਬ ਆ। ਤੇ ਐਵਰੇਜ ਉਹਨਾਂ ਨੇ ਦੱਸਿਆ ਵੀ ਗੱਡੀ ਨਿਕਲਦੀ ਹੈ 1.5 2। ਹਾਂਜੀ 2 ਗੱਡੀਆਂ ਅੱਛੀ ਮਿਹਨਤ ਜਿੱਦਾਂ ਹੁਣ ਕਰ ਰਹੇ ਆ, ਹਾਂ ਇਨਸ਼ਾਅੱਲਾ ਅੱਲਾ ਖੈਰ ਕਰੇ 2 ਗੱਡੀਆਂ ਪੱਕੀਆਂ ਪੱਕੀਆਂ 30 ਕਿੱਲੇ ਚ। ਹਾਂ 800 ਮਣ ਬਣ ਗਏ 2 ਗੱਡੀਆਂ ਦਾ। ਤੇ ਰੇਟ ਦੇ ਅੱਗਾ ਹਿਸਾਬ ਆ ਵੀ 1400 ਹੋਵੇ ਤੇ ਚੰਗੇ ਰਹਿ ਜਾਣਗੇ, ਥੋੜਾ ਹੋਇਆ ਤੇ ਫਿਰ। ਪਰ ਉਹ ਨਰਮਾ ਜਿਹੜਾ ਉਹ ਨਾਲ ਵਾਧੂ ਆ। ਨਰਮਾ ਹੁਣ ਜੇ ਕੋਈ 35 40 ਮਣ ਨਰਮਾ ਨਿਕਲ ਆਵੇ, ਹਾਂ ਹਾਂ ਗਵਰਨਮੈਂਟ ਨੇ ਰੇਟ ਰੱਖਿਆ ਸੀ 8500 ਅੱਛਾ ਵੀ 8500 ਹੀ ਖਰੀਦਾਂਗੇ। ਹਾਂ ਲੇਕਿਨ ਇੱਥੇ ਸਾਡੇ ਕੋਲ ਵਪਾਰੀਆਂ ਨੇ 4500 ਤੋਂ ਲੈ ਕੇ 4000 5000 ਨੂੰ ਖਰੀਦਿਆ। ਹੋਏ ਹੋਏ ਨਰਮੇ ਤੇ ਬੜਾ ਧੱਕਾ ਹੈ। ਤੁਸੀਂ ਤਾਂ ਲਾਇਆ ਨਾ ਨਾਲ ਆਪਣਾ ਦੂਈ ਫਸਲ ਦੇ ਹਿਸਾਬ ਨਾਲ, ਤੇ ਜਿਨ੍ਹਾਂ ਨੇ ਮੇਨ ਫਸਲ ਹੀ ਜਿਨ੍ਹਾਂ ਦੀ ਨਰਮਾ, ਨਰਮਾ ਉਹਨਾਂ ਵਿਚਾਰਿਆਂ ਨੇ ਕੀ ਬਣਿਆ? ਉਹ ਤਾਂ ਰੋਲਣਾ ਆ। ਚਲੋ ਅਸੀਂ ਤੇ ਇੱਕ ਫਸਲ ਇੱਕ ਖਰਚੇ 'ਚ 2 ਫਸਲਾਂ ਲੈ ਰਹੇ ਹਾਂ, ਫਸਲਾਂ ਲੈਣੇ। ਉਹ ਫਿਰ ਠੇਕੇ ਵੀ ਪੂਰੇ ਕਰਨੇ ਆ, ਫਿਰ ਤਾਂ ਹੀ ਨਿਜ਼ਾਮ ਚੱਲਦਾ, ਉਦਾਂ ਤਾਂ ਚੱਲਦਾ ਹੀ ਨਹੀਂ। ਮਲਤਾਨ ਤੋਂ ਇਦਾਂ ਹਰੂਨਾਬਾਦ ਫੋਟਾਬਾਦ ਸਾਰਾ ਨਰਮਾ ਹੀ ਲੱਗਾ ਸੀ। ਨਰਮਾ ਲੱਗਾ ਸੀ, ਉਹ ਰੁਲ ਗਿਆ। ਰੋਲ ਗਏ, ਬੜਾ ਧੱਕਾ ਹੋਇਆ ਉਹਨਾਂ ਨਾਲ ਲੋਕਾਂ ਨਾਲ। ਅੱਛਾ ਆਪਾਂ ਉਹ 6 ਮਹੀਨੇ ਦਾ ਠੇਕਾ ਨਹੀਂ ਵਿੱਚ ਹਲੇ ਪਾਇਆ ਸੀ? ਹਾਂ ਹਾਂ ਠੇਕਾ ਪੈਣਾ ਨਾ, ਠੇਕਾ ਪੈਣਾ ਹਜੇ, ਫਿਰ ਗਾਂ ਜਿਹੜਾ ਖਰਚਾ ਫੇਰ ਹੀ ਖਰਚਾ ਮੁਕੰਮਲ ਹੋਣਾ ਨਾ। ਫਿਰ ਆਪਾਂ ਇਹ ਗੱਲ ਕੀਤੀ ਸੀ ਵੀ 1.5 ਲੱਖ 'ਚ ਤੁਸੀਂ ਲਾ ਕੇ ਬਾਹਰ ਨਿਕਲਦੇ ਜਿਹੜਾ ਗਾਂ ਹਜੇ ਨਹੀਂ ਖਰਚਾ। ਠੇਕਾ ਪਾ ਕੇ ਤਕਰੀਬਨ 1.5 ਲੱਖ 'ਚ ਖਰਚਾ ਇਹਦਾ ਹੋ ਜਾਂਦਾ। ਅੱਛਾ ਹੋ ਜਾਂਦਾ। ਹਾਂ ਇਹ ਤਕਰੀਬਨ 30000 ਦਾ ਛਾਪਰ ਬਣਨਾ ਵਾ, ਹਾਂ ਤੇ ਕੋਈ 30000 ਦਾ 20 ਬਣ ਗਿਆ, ਬਾਕੀ ਆ ਮਜ਼ਦੂਰੀ ਆ ਤੇ ਵਹਾਈ ਪਾ ਕੇ ਲੱਖ ਇਹ ਬਣ ਜਾਂਦਾ ਵਾ। 50000 ਠੇਕਾ ਪਾਓ, ਖਾਦਾ ਹਾਂ ਖਾਦਾ ਪਾ ਕੇ ਤਕਰੀਬਨ ਉਹੀ 2 ਦੇ ਲਾਗੇ ਪਹੁੰਚ ਜਾਂਦਾ। ਫਿਰ ਦੇਖੋ ਇਹਦੇ 'ਚ ਦੂਏ ਰੋਜ਼ੇ ਬੰਦਿਆਂ ਦੀ ਸਾਂਝੀ ਜੀ ਰੋਜ਼ੀ ਆ, ਹੋਰ ਲੋਕਾਂ ਦੀ ਰੋਜ਼ੀ ਬੜੀ ਜੁੜੀ ਹੋਈ। ਜਿੱਦਾਂ ਹੁਣ ਆਹ ਪਹਿਲਾਂ ਖਾਲੀਆਂ ਦੇ ਉੱਤੇ ਛਾਪਰ ਪਾਇਆ, ਫਿਰ ਉਹ ਬੀਲ ਆ ਰਹੀ ਮਜ਼ਦੂਰ ਲੇਬਰ ਹਾਂ, ਬੀਲ ਆ ਰਹੀ। ਮਜ਼ਦੂਰਾਂ ਦਾ ਕੰਮ ਮਾਸ਼ਾਅੱਲਾ ਠੀਕ ਆ। ਹਾਂ ਫਿਰ ਗਾਂ ਇਹਨਾਂ ਨੂੰ ਤੋੜਨਾ, ਹਾਂ ਤੋੜਨ ਤੇ ਵੀ ਮਜ਼ਦੂਰਾਂ ਦਾ ਉਹ ਕੰਮ। ਮਜ਼ਦੂਰਾਂ ਦਾ ਕੰਮ ਆ। ਇਹ ਜ਼ਿਮੀਦਾਰ ਹੈ ਹੀ ਸਾਂਝੀ ਰੋਜ਼ੀ ਆ। ਅੱਛਾ ਰੱਬ ਖੈਰ ਸੁੱਖ ਰੱਖੇ, ਜਦੋਂ ਗਾਂ ਜੰਮ ਪਏ ਨਾ ਇਹ, ਹਜੇ ਤਾਂ ਬੀਜ ਲੱਗ ਰਿਹਾ, ਫਿਰ ਤੁਹਾਨੂੰ ਕੋਈ ਟੋਟਾ ਬਣਾ ਕੇ ਦਿਖਾਵਾਂਗੇ। ਫਿਰ ਜਦੋਂ ਬੇਲਾਂ ਨਿਕਲ ਆਈਆਂ ਇਦਾਂ ਹੌਲੀ ਹੌਲੀ ਤੁਹਾਡੇ ਤੋਂ ਨਾ ਇਹ ਪੱਕਦੇ ਤੱਕ ਵਿਕਦਿਆਂ ਤੱਕ ਅਸੀਂ ਤੁਹਾਡੇ ਨਾਲ ਹੀ ਆ। ਕਿਉਂ ਜੀ? ਹਾਂ ਇਨਸ਼ਾਅੱਲਾ ਅੱਲਾ ਖੈਰ ਸਾਨੂੰ ਕਰੇ। 5-5 ਮਿੰਟ ਤੁਸੀਂ ਟਾਈਮ ਇਦਾਂ ਦੇ ਹੀ ਰੱਖਣਾ। ਕੋਈ ਗੱਲ ਨਹੀਂ ਠੀਕ ਆ। ਹਾਂ ਅਸੀਂ ਤੁਹਾਡੀ ਜੀ ਮੁਲਾਕਾਤ ਕਰਾਉਂਦੇ ਆ ਅਰਸ਼ਦ ਮਹਿਮੂਦ ਸਾਹਿਬ ਨਾਲ। ਅਰਸ਼ਦ ਮਹਿਮੂਦ ਸਾਹਿਬ ਪੁਰਾਣੇ ਜ਼ਿਮੀਂਦਾਰ, ਪੁਰਾਣੇ ਜਾਣੀ ਜਾਣ, ਤੇ ਇਹਨਾਂ ਨੂੰ ਪੁੱਛਦੇ ਆ ਵੀ ਜਿਵੇਂ ਕਣਕ ਦਾ ਰੇਟ ਹੈ ਨਹੀਂ, ਵੀ ਹੋਰ ਫਸਲਾਂ ਆਈਆਂ, ਆ ਕਨੌਲਾ ਆ ਗਿਆ, ਆ ਗਿਆ, ਵੀ ਤੁਸੀਂ ਕੀ ਗੱਲ ਕਰਦੇ ਆ? ਅਸੀਂ ਤਾਂ ਇਹ ਗੱਲ ਕਰਦੇ ਕਣਕ ਦਾ ਰੇਟ ਸਾਨੂੰ ਇਸ ਟਾਈਮ ਨਹੀਂ ਮਿਲਿਆ ਹੈਗਾ, ਤੇ ਮੱਕੀ ਦਾ ਰੇਟ ਪਿਛਲੀ ਵਾਰੀ ਨਹੀਂ ਮਿਲਿਆ ਹੈਗਾ। ਲੇਕਿਨ ਇਸ ਟਾਈਮ ਜਿਹੜੀ ਮੱਕੀ ਆ ਕੁਛ ਅੰਧੇਰੀਆਂ ਨੇ ਜ਼ਾਇਆ ਕੀਤੀਆਂ, ਉਸ ਤੋਂ ਬਾਅਦ ਇਸ ਟਾਈਮ ਮੱਕੀ ਕੁਛ ਰਾਵੀ ਦੇ ਵਿੱਚ ਪਾਣੀ ਆ ਗਿਆ, ਉਧਰੋਂ ਕੁਛ ਜ਼ਾਇਆ ਹੋਈ ਆ ਮੱਕੀ। ਤੇ ਲੇਕਿਨ ਇਸ ਟਾਈਮ ਜਿਹੜਾ ਮੱਕੀ ਦਾ ਰੇਟ ਆ ਉਹ ਮਾਸ਼ਾਅੱਲਾ ਬਹੁਤ ਅੱਛਾ ਰੇਟ ਆ। ਅੱਛਾ ਇਸ ਟਾਈਮ ਮੌਜੂਦਾ ਰੇਟ ਬਹੁਤ ਸਹੀ ਆ, ਲੇਕਿਨ ਅੱਗੇ ਅੱਲਾ ਬਿਹਤਰ ਜਾਣੇ ਵੀ ਕੀ ਬਣਨਾ ਕੀ ਨਹੀਂ ਬਣਨਾ ਸਾਡੇ ਨਾਲ। ਹਾਂ ਲੇਕਿਨ ਕਣਕ ਨੇ ਸਾਨੂੰ ਬਹੁਤ ਜ਼ਿਆਦਾ ਖੁਆਰ ਕੀਤਾ ਹੈ। ਖੁਆਰ ਕੀਤਾ। ਇਸੇ ਵਾਸਤੇ ਆ ਤਰਬੂਜ ਲਵਾ ਰਹੇ ਆ, ਲਾਲਾ ਪ੍ਰਵੇਸ਼ ਸਾਹਿਬ ਆ, ਤੇ ਮੈਂ ਕੰਪਨੀ ਦੇ ਵਿੱਚ ਨੁਮਾਇੰਦਾ ਆ। ਅੱਛਾ ਇਹਨਾਂ ਦਾ ਮਸ਼ਵਰਾ ਇਹਨਾਂ ਨੂੰ ਦੇਈਦਾ ਹੈ, ਉਸ ਤਰੀਕੇ ਦੇ ਨਾਲ ਦਵਾਈ ਵੀ ਇਸਤੇਮਾਲ ਕਰਦੇ ਆ, ਸਾਡਾ ਬੀਜ ਵੀ ਇਸਤੇਮਾਲ ਕਰਦੇ ਆ। ਇਹਨਾਂ ਨੂੰ ਵਕਫੇ ਦੇ ਨਾਲ ਮਸ਼ਵਰੇ ਵੀ ਦਿੰਦੇ ਰਹਿੰਦੇ ਵੀ ਇਹ ਬਿਮਾਰੀ ਹੈਗੀ, ਇਹ ਸਪਰੇਅ ਕਰ ਲਓ, ਇਹ ਚੀਜ਼ ਆ, ਇਹ ਬੀਜ ਅੱਛਾ ਆ, ਇਹ ਤੁਸੀਂ ਵਾਹ ਵਾਹ ਵਾਹ। ਹੌਸਲਾ ਅਫਜ਼ਾਈ ਵੀ ਕਰੀਦੀ ਆ ਨਾ ਆਪਣੇ ਲਾਲਾ ਸਾਹਿਬ ਦੀ। ਇੱਕ ਦੂਜੇ ਨਾਲ ਜੁੜਿਆ ਹੈ ਕੰਮ। ਬਿਲਕੁਲ ਇੱਕ ਦੂਜੇ ਨਾਲ ਜੁੜਿਆ ਹੋਇਆ ਇਹ ਕੰਮ। ਤਕਰੀਬਨ ਮੈਨੂੰ ਵੀ 17-18 ਸਾਲ ਹੋ ਗਏ ਇਸ ਕੰਪਨੀ ਨਾਲ ਜੁੜੇ ਨੂੰ। ਵਾਹ ਵਾਹ ਵਾਹ। ਤੇ ਹਰ ਕਿਸੇ ਨੂੰ ਅੱਛਾ ਮਸ਼ਵਰਾ ਦੇਈਦਾ ਆ, ਅੱਛੀ ਸਪਰੇਅ ਕਰਵਾਈ ਦੀ ਆ, ਤੇ ਉਹਦੇ ਨਾਲ ਉਹਦੀ ਪੈਦਾਵਾਰ ਅੱਛੀ ਆ ਰਹੀ ਹੈ। ਵਾਹ ਅੰਕਲ ਦਾ ਇੱਕ ਹੋਰ ਵੀ ਕੰਮ ਹੈ ਨਾ, ਇਹ ਜਿਹੜੀ ਕੰਪਨੀ 'ਚ ਹੈ ਆ, ਅਗਰ ਉਹਦੀ ਦਵਾਈ ਕਿਸੇ ਫਸਲ ਤੇ ਨਹੀਂ ਕੰਮ ਕਰਦੀ, ਦੂਸਰੀ ਕੰਪਨੀ ਦੀ ਅੱਛੀ ਦਵਾਈ ਆ, ਇਹਨੇ ਉਹ ਮਸ਼ਵਰਾ ਦੇਣਾ ਵੀ ਤੁਸੀਂ ਉਹ ਲੈਣ ਤੇ ਕਰੋ। ਵਾਹ ਵਾਹ ਵਾਹ। ਆ ਮਾਨਤ ਆ। ਹਾਂ ਇਹ ਆਪਣੀ ਕੰਪਨੀ ਨੂੰ ਉਨੀ ਤਰਜੀਹ ਨਹੀਂ ਦਿੰਦੇ, ਇਹਨੂੰ ਦਵਾਈ ਜਿਹੜੀ ਬੈਸਟ ਲੱਗੀ ਹੈ ਨਾ, ਇਹਨੇ ਉਹ ਮਸ਼ਵਰਾ ਦੇਣਾ ਵੀ ਅਗਰ ਉਹ ਬੈਸਟ ਆ ਤੁਸੀਂ ਉਹ ਕਰ ਲਓ। ਹਾਂ ਇਹ ਮੁਖਲਸਪੁਣਾ ਜੀ, ਜਿਹੜਾ ਆਪ ਕਿਸਾਨ ਹੋਵੇ ਹਾਂਜੀ, ਤੇ ਉਹ ਫਿਰ ਉਹ ਬੰਦਾ ਸੋਚਦਾ ਕਿਸਾਨਾਂ ਦਾ। ਬਿਲਕੁਲ ਮਸ਼ਵਰਾ ਹਰ ਬੰਦੇ ਨੂੰ ਮਸ਼ਵਰਾ ਦਿਓ, ਸਹੀ ਦਿਓ, ਕਿਉਂਕਿ ਤੁਹਾਡੇ ਕੋਲ ਇੱਕ ਅਮਾਨਤ ਆ। ਅਮਾਨਤ ਆ। ਅਮਾਨਤ ਤੁਸੀਂ ਅੱਗੇ ਦੋਗੇ, ਮਸ਼ਵਰਾ ਸਹੀ ਦੋਗੇ, ਅਗਲੇ ਦੀ ਫਸਲ ਜ਼ਿਆਦਾ ਹੋਏਗੀ, ਪੈਦਾਵਾਰ ਜ਼ਿਆਦਾ ਹੋਏਗੀ, ਉਹ ਸਾਨੂੰ ਵੀ ਦੁਆਵਾਂ ਦੇਵੇਗਾ, ਸਾਡੇ ਬੱਚਿਆਂ ਨੂੰ ਵੀ ਦੁਆਵਾਂ ਮਿਲੇਗੀ। ਬਿਲਕੁਲ ਇਹੀ ਚੀਜ਼ ਇੱਕ ਸੋਚੀ ਦੀ ਹੈ। ਅਰਸ਼ਦ ਸਾਹਿਬ ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਤੁਹਾਨੂੰ ਕੰਮ ਕਰਦਿਆਂ ਨੂੰ ਆ ਕੇ ਖਰਾਬ ਕੀਤਾ ਜੀ। ਠੀਕ ਕੋਈ ਗੱਲ।
ਤਰਬੂਜ ਦੀ ਫਸਲ ਜੀ ਸਾਡੇ ਕਹਿ ਲਓ ਵੀ ਰਹਿਮੇ ਸ਼ਾਹ ਦੇ ਸੱਜੇ ਖੱਬੇ ਮਾਮੂ ਕਾਂਜਣ ਕਿੱਲਿਆਂ ਵਾਲਾ ਇਹ ਇੱਕ ਮੇਨ ਫਸਲ ਬਣ ਗਈ। ਪਿੰਡਾਂ ਦੇ ਪਿੰਡ ਸੈਂਕੜਿਆਂ ਦੇ ਹਿਸਾਬ ਨਾਲ ਕਿੱਲੇ ਇੱਥੇ ਲੱਗਦੇ ਆ। ਤੇ ਹੁਣ ਜਿੱਦਾਂ ਜਿੱਦਾਂ ਤਰਬੂਜ ਦਾ ਹੁਣ ਟਾਈਮ ਆ, ਹਰ ਬੰਦਾ ਰੁੱਝਿਆ ਹੋਇਆ, ਕੋਈ ਜ਼ਮੀਨ ਤਿਆਰ ਕਰ ਰਿਹਾ, ਕੋਈ ਛਾਪਰ ਪਾ ਰਿਹਾ, ਕੋਈ ਬੀਜ ਪਾ ਰਿਹਾ। ਤੇ ਜਿੱਦਾਂ ਹੁਣ ਸਾਡੇ ਪ੍ਰਵੇਸ਼ ਸਾਹਿਬ ਅੱਜ ਬੀਜ ਲਵਾ ਰਹੇ ਆ, ਤੇ ਫਿਰ ਹਰ ਬੰਦਾ ਹੁਣ ਮਾਸ਼ਾਅੱਲਾ ਗਾਂ ਕਾਰੀਗਰ ਹੁੰਦਾ ਜਾਂਦਾ। ਕੋਈ ਕਿਵੇਂ ਕਰਕੇ ਲਾ ਰਿਹਾ, ਕੋਈ ਕਿਵੇਂ ਕਰਕੇ ਲਾ ਰਿਹਾ, ਕੋਈ ਅੱਗੇ ਤਰ੍ਹਾਂ, ਕੋਈ ਪਿਛੇ ਤਰ੍ਹਾਂ। ਤੇ ਜਿਵੇਂ ਜਿਵੇਂ ਫਸਲ ਤੁਰੂਗੀ ਅਸੀਂ ਸਾਰੀ ਮਾਲੂਮਾਤ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਉਮੀਦ ਆ ਤੁਹਾਨੂੰ ਸਾਡੀਆਂ ਗੱਲਾਂ ਬਾਤਾਂ ਤੇ ਇਹ ਅੱਜ ਦੀ ਸ਼ੈ ਚੰਗੀ ਲੱਗੀ ਹੋਣੀ। ਦੁਆਵਾਂ 'ਚ ਯਾਦ ਰੱਖਿਓ, ਜਿਉਂਦੇ ਵਾਸਤੇ ਰਹੋ ਜੀ। ਮਿਹਰਬਾਨੀ।